ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪੰਜਾਬੀ ਰੇਡੀਓ ਯੂਐਸਏ ਦੇ ਫ੍ਰੈਜ਼ਨੋ ਸਟੂਡੀਓ ਤੋਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਉਹਨਾਂ ਦਾ ਕਰਦੇ ਹਾਂ ਸਵਾਗਤ ਤੇ ਫਿਰ ਕਰਦੇ ਹਾਂ ਖਬਰਾਂ ਤੇ ਚਰਚਾ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ, ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਇੱਕ ਦੋ ਜਾਣਕਾਰੀਆਂ ਤੁਹਾਡੇ ਸਾਰਿਆਂ ਦੇ ਨਾਲ ਸਾਂਝੀਆਂ ਕਰਦੇ ਚੱਲੀਏ। ਪਹਿਲੀ ਜਾਣਕਾਰੀ ਤਾਂ ਇਹ ਹੈ ਕਿ ਯੂਬਾ ਸਿਟੀ ਦੇ ਜਿਹੜੇ ਨਗਰ ਕੀਰਤਨ ਹੋਏ ਨੇ ਉਹਨਾਂ ਨੂੰ ਸ਼ਾਨਾ ਮੱਤੇ ਢੰਗ ਦੇ ਨਾਲ ਸੰਪੂਰਨ ਕਰਾਉਣ ਤੇ ਸਾਰੀ ਸੰਗਤ ਜਿਹੜੀ ਆ ਉਹ ਵਧਾਈ ਦੀ ਪਾਤਰ ਹੈ। ਪ੍ਰਬੰਧਕੀ ਕਮੇਟੀ ਨੇ ਆਲਾ ਦਰਜੇ ਦੀ ਮਿਹਨਤ ਕਰਕੇ ਉਹਨਾਂ ਸਾਰੇ ਸਮਾਗਮਾਂ ਨੂੰ ਬੜੀ ਸ਼ਿੱਦਤ ਦੇ ਨਾਲ ਸੰਪੂਰਨ ਕੀਤਾ ਤੇ ਸੰਗਤ ਨੇ ਬੜੀ ਅਥਾਹ ਸ਼ਰਧਾ ਤੇ ਭਾਵਨਾ ਦੇ ਨਾਲ ਉਹਨਾਂ ਸਮਾਗਮਾਂ ਦੇ ਵਿੱਚ ਹਿੱਸੇਦਾਰੀ ਕਰਕੇ ਸਾਰੀ ਹੀ ਸੰਗਤ ਨੇ ਜਿਹੜੀ ਆ ਉਹ ਵਧਾਈ ਦੀ ਪਾਤਰ ਹੈ, ਕਿਉਂਕਿ ਸਾਰੇ ਜਿਹੜੇ ਪ੍ਰੋਗਰਾਮ ਸੀਗੇ ਬੜੇ ਸ਼ਾਨਾ ਮੱਤੇ ਢੰਗ ਦੇ ਨਾਲ ਸੰਪੂਰਨ ਹੋਏ ਨੇ। ਤੇ ਜਿੰਨੇ ਵੀ ਸਰੋਤੇ ਦਰਸ਼ਕ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਨੂੰ ਮਿਲਣ ਪਹੁੰਚੇ ਸੀ ਉਹਨਾਂ ਦਾ ਵੀ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੇ ਉਹਨਾਂ ਦੀਆਂ ਜਿਹੜੀਆਂ ਤਸਵੀਰਾਂ ਜਿਹੜੀਆਂ ਸਾਡੇ ਲਈ ਯਾਦਗਾਰੀ ਨੇ ਤੇ ਸਾਡੇ ਲਈ ਬੜੀ ਕੀਮਤੀ ਪੂੰਜੀ ਵੀ ਨੇ, ਉਹਨਾਂ ਨੂੰ ਅਸੀਂ ਬਹੁਤ ਜਲਦ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ ਪੇਜ ਤੇ ਅਪਲੋਡ ਕਰ ਦਿਆਂਗੇ। ਤੁਸੀਂ ਉੱਥੋਂ ਡਾਊਨਲੋਡ ਵੀ ਕਰ ਸਕਦੇ ਹੋ। ਦੂਜੀ ਜਾਣਕਾਰੀ ਜਿਹੜੀ ਹੈ ਉਹ ਤੁਹਾਡੇ ਨਾਲ ਇਹ ਸਾਂਝੀ ਕਰਦੇ ਚੱਲੀਏ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਹੜੇ ਸਮਾਗਮ ਨੇ ਉਹ ਇਸ ਵੇਲੇ ਸੁਲਤਾਨਪੁਰ ਲੋਧੀ ਤੇ ਨਾਲ ਉਹਨਾਂ ਦਾ ਜਨਮ ਸਥਾਨ ਨਨਕਾਣਾ ਸਾਹਿਬ ਤੋਂ ਪੰਜਾਬੀ ਰੇਡੀਓ ਯੂਐਸਏ ਤੇ ਲਾਈਵ ਟੈਲੀਕਾਸਟ ਹੋਣਗੇ। ਤੁਸੀਂ ਦੋਵਾਂ ਥਾਵਾਂ ਤੋਂ ਜਿਹੜਾ ਟੈਲੀਕਾਸਟ ਆ ਉਹ ਦੇਖ ਸਕਦੇ ਹੋ ਤੇ ਪੰਜਾਬੀ ਰੇਡੀਓ ਯੂਐਸਏ ਤੇ ਟੈਲੀਕਾਸਟ ਅਫੀਸ਼ੀਅਲ ਯੂਟਿਊਬ ਚੈਨਲ ਤੇ ਨਾਲ ਫੇਸਬੁੱਕ ਤੇ ਵੀ ਕੀਤਾ ਜਾਵੇਗਾ। ਸੋ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਤੇ ਇੱਕ ਨਜ਼ਰ ਸਪਾਂਸਰ ਦੇ ਉੱਤੇ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408-272-2500 ਤੇ ਗੱਲ ਕਰ ਸਕਦੇ ਹੋ। ਟਰਕੀਅਨ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਅਨ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415-909-0503 ਤੇ ਗੱਲ ਕੀਤੀ ਜਾ ਸਕਦੀ ਹੈ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾਈਨੀਅਨ ਕੰਜ਼ੀਰੈਂਟਨ ਜੀਐਨ ਲੂਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਸੈਂਤਾ ਨੇਲਾ ਦੀ ਲੋਕੇਸ਼ਨ ਹੈ, ਨਿਮਾ ਸਹੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਵੈਸਟ ਕੋਸਟ ਟਰੱਕ ਸਕੂਲ ਵਾਲੇ ਅਜੀਤ ਟਵਾਲ ਟਰੱਕਾਂ ਦੀ ਸਿਖਲਾਈ ਲੈਣ ਦੇ ਲਈ ਤੁਸੀਂ ਅਜੀਤ ਟਵਾਲ ਦਾ ਨੰਬਰ ਡਾਇਲ ਕਰ ਸਕਦੇ ਹੋ 559-800-0590। ਵੱਧਦੇ ਹਾਂ ਖਬਰਾਂ ਦੇ ਵੱਲ। ਮਿੰਟੂ ਜੀ, ਕਈ ਦਿਨ ਪਹਿਲਾਂ ਬੀਬੀ ਜੀ ਨੇ ਗੱਲ ਕਹੀ ਸੀ, ਸੱਜਣਾ ਨੇ ਫੁੱਲ ਮਾਰਿਆ ਮੇਰੀ ਰੂਹ ਅੰਬਰਾਂ ਤੱਕ ਰੋਈ। ਅੱਜ ਬੀਬੀ ਜਗੀਰ ਕੌਰ ਨੂੰ ਅਕਾਲੀ ਦਲ ਨੇ ਕੱਢ ਦਿੱਤਾ ਜੀ। ਹਾਂਜੀ, ਅੱਜ ਬੀਬੀ ਕਹਿੰਦੀ ਹੈ ਕਿ ਜਿਨ੍ਹਾਂ ਨੂੰ ਜਨਤਾ ਨੇ ਕੱਢ ਦਿੱਤਾ ਪੰਜਾਬ ਚ ਤੇ ਉਹ ਮੈਨੂੰ ਕੀ ਪਾਰਟੀ ਚੋਂ ਕੱਢਣਗੇ। ਸੋ ਗੱਲ ਜਿਹੜੀ ਆ ਉਹ ਇੱਥੇ ਆ ਕੇ ਮੁੱਕਣੀ ਸੀਗੀ, ਕਿਉਂਕਿ ਅੱਜ ਕੱਲ ਸਭ ਨੂੰ ਪਤਾ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਗੱਲ ਮੋੜਨ ਦਾ ਮਤਲਬ ਇਹੋ ਆ ਕਿ ਤੁਸੀਂ ਗਏ ਘੱਟੋ ਘੱਟ ਪਾਰਟੀ ਚ ਤੇ ਗਏ ਜੀ। ਤਾਂ ਬੀਬੀ ਜਗੀਰ ਕੌਰ ਨੇ ਸਾਫ਼ ਕਰ ਦਿੱਤਾ ਸੀਗਾ ਕਿ ਮੈਂ ਹੁਣ ਪਿੱਛੇ ਨਹੀਂ ਹਟਣਾ, ਚਾਹੇ ਕੁਝ ਵੀ ਹੋ ਜਾਵੇ। ਤਾਂ ਦੂਜੇ ਪਾਸੇ ਅਕਾਲੀ ਇਹਨਾਂ ਨੂੰ ਥੋੜਾ ਟਾਈਮ ਦੇ ਰਹੇ ਸਨ। ਟਾਈਮ ਸ਼ਾਇਦ ਇਸ ਕਰਕੇ ਦਿੱਤਾ, ਜਿਵੇਂ ਸਨੀ ਦਿਓਲ ਦੀ ਤਾਰੀਖ ਪੇ ਤਾਰੀਖ, ਉਹ ਸ਼ਾਇਦ ਇਸ ਕਰਕੇ ਦਿੱਤਾ ਟਾਈਮ ਕਿ ਜੇ ਅਸੀਂ ਪਹਿਲਾਂ ਕੁਝ ਇਦਾਂ ਦਾ ਕਰਦੇ ਹਾਂ ਤਾਂ ਜ਼ਿਆਦਾ ਹਮਦਰਦੀ ਨਾ ਮਿਲੇ। ਤਾਂ ਇਹਨਾਂ ਨੇ ਅੱਜ ਬਸ ਜਦੋਂ ਥੋੜਾ ਜਿਹਾ ਸਮਾਂ ਰਹਿ ਗਿਆ, ਹੁਣ ਤੁਸੀਂ ਹਿਸਾਬ ਲੈ ਲਓ ਕਿ ਪਰਸੋਂ ਤਾਂ ਫੈਸਲਾ ਹੋ ਜਾਏਗਾ, ਫੈਸਲੇ ਕੀ ਘੜੀ। ਤਾਂ ਇਹਨਾਂ ਨੇ 1-2 ਦਿਨ ਪਹਿਲਾਂ ਇਹ ਨਿਰਣਾ ਲੈ ਲਿਆ ਵਾ। ਤਾਂ ਬੀਬੀ ਜਗੀਰ ਕੌਰ ਨੇ ਵੀ ਤੱਤੀਆਂ ਠੰਡੀਆਂ ਸੁਣਾ ਦਿੱਤੀਆਂ, ਇਹਨਾਂ ਨੇ ਵੀ ਦੱਸ ਦਿੱਤਾ। ਇੱਕ ਪੀਸੀ ਕੀਤੀ ਆ, ਪੀਸੀ ਦੇ ਵਿੱਚ ਅੱਜ ਇੱਕ ਖਾਸ ਤੌਰ ਤੇ ਆਡੀਓ ਰਿਕਾਰਡਿੰਗ ਸੁਣਾਈ ਗਈ ਜਿਹੜੀ ਕਿ ਭਾਰਤੀ ਜਨਤਾ ਪਾਰਟੀ ਦੇ ਆਗੂ ਦੀ ਹੈ ਕਿ ਕਿਸ ਤਰ੍ਹਾਂ ਉਹ ਇੰਟਰਸਟ ਦਿਖਾ ਰਿਹਾ। ਉਹ ਕਹਿੰਦਾ ਕਿ ਨਹੀਂ ਜੀ, ਇਹ ਤੇ ਵਿਚਾਰ ਚਰਚਾ ਮੇਰੀ ਜਿਹੜੀ ਆ ਉਹ ਵੈਸੇ ਹੀ ਸੀਗੀ, ਇੱਕ ਸਿੱਖ ਹੋਣ ਦੇ ਨਾਤੇ ਬਈ ਅਸੀਂ ਇਸ ਤਰ੍ਹਾਂ ਦੀ ਵਿਚਾਰ ਚਰਚਾ ਕਰ ਸਕਦੇ ਹਾਂ। ਤਾਂ ਇਹਨਾਂ ਦਾ ਦੋਸ਼ ਸਿੱਧੇ ਤੌਰ ਤੇ ਇਹ ਹੈ ਕਿ ਬੀਬੀ ਜਗੀਰ ਕੌਰ ਜਾ ਰਲੇ ਆ ਭਾਜਪਾ ਵਾਲਿਆਂ ਦੇ ਨਾਲ ਤੇ ਅੱਜ ਕੱਲ ਉਹਨਾਂ ਦੀ ਸਾਂਝ ਪਿਆਲੀ ਉਹਨਾਂ ਦੇ ਨਾਲ ਆ। ਤਾਂ ਹੁਣ ਸਾਡਾ ਕੋਈ ਰਿਸ਼ਤਾ ਨਹੀਂ ਹੈਗਾ, ਇਹ ਸ਼ਬਦ ਇਸਤੇਮਾਲ ਕੀਤਾ ਇਹਨਾਂ ਨੇ ਕਿ ਸਾਡਾ ਹੁਣ ਬੀਬੀ ਜੀ ਨਾਲ ਕਿਸੇ ਵੀ ਪ੍ਰਕਾਰ ਦਾ ਕੋਈ ਰਿਸ਼ਤਾ ਨਹੀਂ। ਉਧਰੋਂ ਬੀਬੀ ਜਗੀਰ ਕੌਰ ਕਹਿੰਦੇ ਕਿ
ਬਈ ਪਾਰਟੀ ਤੇ ਜਿਹੜੀ ਇੱਕ ਤਰ੍ਹਾਂ ਨਾਲ ਸਾਰੀ ਤੁਸੀਂ ਢਾਂਚਾ ਤੇ ਭੰਗ ਕਰੀ ਬੈਠੇ ਹੋ, ਤੇ ਮੈਨੂੰ ਕਿਹਨੇ ਕੱਢਿਆ? ਜੀ ਤੇ ਉਹਦਾ ਵੀ ਜਵਾਬ ਦਿੱਤਾ। ਉਹ ਕਹਿੰਦੇ ਜੀ ਕਿ ਵਰਕਿੰਗ ਕਮੇਟੀ ਜਿਹੜੀ ਹੁੰਦੀ ਆ ਉਹ ਸਦਾ ਸਟੈਂਡ ਕਰਦੀ ਰਹਿੰਦੀ ਆ, ਤੁਹਾਨੂੰ ਇੰਨਾ ਚਿਰ ਹੋ ਗਿਆ ਅਕਾਲੀ ਦਲ 'ਚ ਰਹਿੰਦੇ ਆ ਤੇ ਇਹ ਵੀ ਨਹੀਂ ਪਤਾ ਹੈਗਾ। ਮਤਲਬ ਕਿ ਇੱਕ ਦੂਜੇ ਤੇ ਮਿਹਣੇ, ਇੱਕ ਦੂਜੇ ਤੇ ਇਲਜ਼ਾਮ, ਬਥੇਰਾ ਕੁਛ ਹੈ ਜਿਹੜਾ ਉਹ ਚੱਲ ਰਿਹਾ। ਜੀ ਜੀ ਤਾਂ ਹੁਣ ਜਿਹੜੀਆਂ ਇਹ ਗੱਲਾਂ ਨੇ ਇਹ ਤਾਂ ਚਲੋ ਇੱਕ ਵਾਰੀ ਖਤਮ ਹੋ ਜਾਣਗੀਆਂ ਅੱਜ, ਕਿਉਂਕਿ ਅੱਜ ਇਹਨਾਂ ਨੇ ਫੈਸਲਾ ਲੈ ਲਿਆ। ਬੀਬੀ ਜਗੀਰ ਕੌਰ ਨੇ ਵੀ ਸਾਫ਼ ਦੱਸ ਦਿੱਤਾ ਕਿ ਬਈ ਅਸੀਂ ਤਾਂ ਹੁਣ ਆਰ ਪਾਰ ਦੀ ਖੇਡਾਂਗੇ। ਤਾਂ ਹੁਣ ਜਿਹੜਾ 9 ਤਰੀਕ ਨੂੰ ਫੈਸਲਾ ਆਏਗਾ ਉਹਦੇ ਤੇ ਬਹੁਤ ਕੁਝ ਨਿਰਭਰ ਕਰਦਾ ਵਾ। ਹੁਣ 9 ਤਰੀਕ ਨੂੰ ਕੀ ਬੀਬੀ ਜਗੀਰ ਕੌਰ ਜੋ ਕਹਿ ਰਹੇ ਨੇ, ਦਾਵਾ ਕਰ ਰਹੇ ਆ ਕਿ ਸਾਡੇ ਕੋਲ ਸਮਰਥਨ ਹੈ, ਇਸ ਤਰ੍ਹਾਂ ਹੈ, ਉਸ ਤਰ੍ਹਾਂ ਹੈ, ਉਹ ਜਿੱਤੂਗੇ ਜਾਂ ਇਹ ਜਿੱਤਣਗੇ? ਹਾਲਾਂਕਿ ਜੋੜ ਤੋੜ ਤੇ ਵੀ ਕਿਤੇ ਨਾ ਕਿਤੇ ਚੱਲਦੀ ਪਈ ਆ ਕਹਾਣੀ। ਜੀ ਵੈਸੇ ਤੇ ਸਿੱਧੇ ਤੌਰ ਤੇ ਕਹੀ ਗਏ ਭਾਰਤੀ ਜਨਤਾ ਪਾਰਟੀ ਵਾਲਿਆਂ ਦਾ ਨਾਂ ਲੈ ਕੇ, ਪਰੰਤੂ ਇਸ ਤੋਂ ਵੀ ਅੱਗੇ ਜੇ ਤੁਸੀਂ ਜਾਓਗੇ ਤਾਂ ਮਲਕੀਤ ਸਿੰਘ ਚੰਗਾਲ ਨੇ ਵੀ ਕਿਹਾ ਹੈ ਕਿ ਸਾਨੂੰ ਕੁਝ ਇਸ ਤਰ੍ਹਾਂ ਦੀ ਪੇਸ਼ਕਸ਼ ਆਈ ਆ, ਮਤਲਬ ਕਿ ਇੱਧਰ ਨੂੰ ਆ ਜਾਓ। ਹੁਣ ਕਿੱਧਰ ਨੂੰ ਆ ਜਾਓ ਇਹ ਤਾਂ ਖੁੱਲ ਕੇ ਨਹੀਂ ਦੱਸਿਆ, ਉਹਨਾਂ ਨੇ ਪੇਸ਼ਕਸ਼ ਦਾ ਜ਼ਰੂਰ ਦੱਸਿਆ ਵਾ। ਦੂਜੇ ਪਾਸੇ ਜੇ ਆਪਾਂ ਦੇਖੀਏ ਤਾਂ ਅਕਾਲੀ ਖੁਦ ਵੀ ਕਹਿ ਰਹੇ ਆ ਕਿ ਇਹਨਾਂ ਨੂੰ ਅਪਰੋਚ ਕੀਤਾ ਜਾ ਰਿਹਾ, ਔਰ ਆਡੀਓ 'ਚ ਵੀ ਕਥਿਤ ਤੌਰ ਤੇ ਗੱਲ ਚੱਲਦੀ ਹੈ ਕਿ ਜੇ ਮਾਇਆ ਸ਼ਾਇਦ, ਕਿਉਂਕਿ ਇਹਨਾਂ ਦੇ ਬੰਦੇ ਨੇ ਹੋਸਟਿੰਗ ਕਰ ਲਿਆ, ਐਸਜੀਪੀਸੀ ਮੈਂਬਰ ਨੇ, ਤੇ ਉਹ ਕਹਿੰਦਾ ਕਿ ਮਾਇਆ ਸ਼ਾਇਦ, ਫਿਰ ਕਿਵੇਂ? ਉਹ ਕਹਿੰਦੇ ਕਿ ਉਹ ਵੀ ਦੇਖ ਲਾਂਗੇ। ਤਾਂ ਯਾਨੀ ਇਹ ਸਾਫ਼ ਆ, ਸਪਸ਼ਟ ਆ ਕਿ ਜੋੜ ਤੋੜ ਦੀ ਗੇਮ ਚੱਲ ਰਹੀ ਆ। ਠੀਕ ਉਸੇ ਤਰ੍ਹਾਂ ਹੀ ਜਿਵੇਂ ਰਾਜਨੀਤੀ ਦੇ ਵਿੱਚ ਵਿਧਾਇਕ ਤੋੜੇ ਜਾਂਦੇ ਆ, ਇੱਕ ਦੂਜੇ ਤੋਂ ਤੋੜ ਕੇ ਫਿਰ ਜੋੜੇ ਜਾਂਦੇ ਆ, ਤਾਂ ਮਾਮਲਾ ਜਿਹੜਾ ਉਹ ਖਰੀਦੋ ਫਰੋਖਤ ਦੇ ਸ਼ੱਕਾਂ ਤੱਕ ਵੀ ਪਹੁੰਚਿਆ ਪਿਆ ਵਾ। ਜੀ ਜੀ ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ। ਅਗਲੀ ਖਬਰ ਵੀ ਜਿਹੜੀ ਆ ਉਹ ਪੰਥਕ ਖਬਰ ਹੀ ਕਹਿ ਸਕਦੇ ਇੱਕ ਤਰੀਕੇ ਦੇ ਨਾਲ। ਜਥੇਦਾਰ ਸਾਹਿਬ ਕਹਿ ਰਹੇ ਆ ਕਿ ਜਿਹੜਾ ਸਿੱਖਾਂ ਦੇ ਵਿਰੁੱਧ ਪ੍ਰਚਾਰ ਹੋ ਰਿਹਾ ਉਹਨੂੰ ਬੰਦ ਕਰਵਾਓ। ਜੀ ਦੇਖੋ, ਇਹ ਤਾਂ ਗੱਲ ਜਿਹੜੀ ਆ ਜਥੇਦਾਰ ਸਾਹਿਬ ਦੀ ਠੀਕ ਆ, ਦਰੁਸਤ ਆ ਕਿ ਇਹ ਪ੍ਰਚਾਰ ਜਿਹੜਾ ਉਹ ਬੰਦ ਕਰਨਾ ਚਾਹੀਦਾ। ਮਤਲਬ ਕਿ ਜਿਵੇਂ ਟਾਰਗੇਟ ਕਰਕੇ ਤੁਸੀਂ ਦੇਖਿਆ ਹੀ ਆ ਕਿ ਸੁਧੀਰ ਸੂਰੀ ਦੀ ਮੌਤ ਤੋਂ ਬਾਅਦ ਬਹੁਤ ਹੱਦ ਤੱਕ ਕਮਿਊਨਿਟੀ ਨੂੰ ਟਾਰਗੇਟ ਕੀਤਾ ਗਿਆ। ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ ਕਿ ਸਾਰੇ ਮਸਲਾ ਤੇ ਇੱਥੋਂ ਹੀ ਖਰਾਬ ਹੋ ਜਾਂਦਾ ਨਾ, ਜਦੋਂ ਸਾਰੇ ਧਰਮ ਨੂੰ ਹੀ ਨਿੰਦਣ ਲੱਗ ਪੈਂਦੇ ਆ ਜੀ, ਉਹ ਭਾਵੇਂ ਕੋਈ ਵੀ ਆ। ਜਦੋਂ ਅਸੀਂ ਇਹ ਅੰਨੀ ਨਿੰਦਿਆ ਕਰਨ ਡੈ ਪੈਂਦੇ ਆ, ਫਿਰ ਉੱਥੇ ਹੀ ਕਹਾਣੀ ਖਰਾਬ ਹੋ ਜਾਂਦੀ ਆ। ਤਾਂ ਇਹਨਾਂ ਦੇ ਕੁਝ ਹੈਗੇ ਸੀਗੇ ਹੋਸ਼ੇ ਬੰਦੇ, ਉਹਨਾਂ ਨੇ ਕੁਝ ਸਟੇਟਮੈਂਟਾਂ ਦਿੱਤੀਆਂ, ਫਿਰ ਉਹ ਬਾਅਦ 'ਚ ਮਾਫੀ ਵੀ ਮੰਗਿਆ, ਜਿਹੜਾ ਕਹਿੰਦਾ ਹੈਗਾ ਕਿ ਸਰਦਾਰਾਂ ਨੂੰ ਕੱਲੇ ਕੱਲੇ ਨੂੰ ਵੱਢੂੰਗਾ, ਘਰੋਂ ਕੱਢ ਕੇ ਲਿਆਉਂਗਾ, ਵਗੈਰਾ ਵਗੈਰਾ, ਜੋ ਗੱਲਾਂ ਬਕਵਾਸ ਕੀਤਾ। ਉੱਤੇ ਬਾਅਦ ਦੇਖੋ ਜੋ ਜਥੇਦਾਰ ਜੀ ਕਹਿ ਰਹੇ ਨੇ, ਉਹ ਇਹ ਕਹਿ ਰਹੇ ਆ ਕਿ ਸਿੱਖਾਂ ਦੇ ਖਿਲਾਫ ਪ੍ਰਚਾਰ ਸ਼ੁਰੂ ਕੀਤਾ ਗਿਆ ਹੈ ਜੀ। ਹਾਲਾਂਕਿ ਬਈ ਇਹ ਤਾਂ ਹੁਣ ਹਰ ਇੱਕ ਬੰਦੇ ਦਾ ਸੋਸ਼ਲ ਮੀਡੀਆ ਦਾ ਆਪਣਾ ਦਾਇਰਾ ਹੁੰਦਾ ਹੈ, ਤੇ ਮਾਫ ਕਰਨਾ ਮੈਂ ਕੋਈ ਜ਼ਿਆਦਾ ਤਾਂ ਇਸ ਟਾਈਮ ਨਹੀਂ ਵੇਖੀ ਤਾਂ, ਪਰ ਇਹ ਜ਼ਰੂਰ ਹੈ ਕਿ ਟਾਰਗੇਟ ਹੋ ਰਿਹਾ ਆ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਹੁਣ ਜ਼ਿਆਦਾ ਆ ਕਿਤੇ ਥੋੜਾ, ਕਿਉਂਕਿ ਦਾਇਰੇ ਦੇ ਮੁਤਾਬਕ ਆ ਜੀ, ਪਰ ਉਹ ਕੌਣ ਲੋਕ ਨੇ, ਕਰ ਕੌਣ ਰਿਹਾ ਹੈ, ਇਹ ਇੱਕ ਵੇਖਣ ਵਾਲੀ ਗੱਲ ਆ। ਹੁਣ ਦੇਖੋ ਇਹ ਚੀਜ਼ ਤਾਂ ਸਰਕਾਰ ਨੂੰ ਕਿਤੇ ਨਾ ਕਿਤੇ ਵੇਖਣੀ ਚਾਹੀਦੀ ਹੈ, ਪਰ ਆਪਾਂ ਨੂੰ ਪਤਾ ਵਾ ਕਿ ਇਹ ਚੀਜ਼ਾਂ ਜਿਹੜੀਆਂ ਉਹ ਰੁਕ ਨਹੀਂ ਪਾ ਰਹੀਆਂ। ਇਹ ਤਾਂ ਪੂਰੇ ਸੰਸਾਰ ਦੀ ਇੱਕ ਸਮੱਸਿਆ ਹੈ ਜੀ ਜੀ। ਜੇ ਆਪਾਂ ਦੇਖੀਏ ਤਾਂ ਪੂਰੇ ਸੰਸਾਰ ਦੇ ਵਿੱਚ ਹੀ ਇਹ ਸਾਰਾ ਕੁਝ ਇੰਨਾ ਜ਼ਿਆਦਾ, ਇੰਨਾ ਕੰਟੈਂਟ ਇੱਕ ਦੂਜੇ ਨੂੰ ਕਹਿ ਲਓ ਕਿ ਨਫ਼ਰਤ ਕਰਨ ਦਾ ਜਾਂ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੀ ਆੜ ਦੇ ਵਿੱਚ ਬਹੁਤ ਕੁਝ ਆ। ਤਾਂ ਜਥੇਦਾਰ ਜੀ ਨੇ ਮੰਗ ਕੀਤੀ ਹੈ, ਮੰਗ ਨਹੀਂ ਕਹਿ ਸਕਦੇ ਆਪਾਂ, ਜਾਂ ਕਹਿ ਸਕਦੇ ਹਾਂ ਕਿ ਤਾਕੀਦ ਕੀਤੀ ਹੈ ਕਿ ਬਈ ਫਿਰ ਇਹਦੇ ਸਿੱਟੇ ਜਿਹੜੇ ਆ ਉਹ ਗਲਤ ਹੋ ਸਕਦੇ ਆ, ਸੋ ਇਹਨਾਂ ਚੀਜ਼ਾਂ ਨੂੰ ਨੱਥ ਪਾਓ। ਤਾਂ ਇਹਨਾਂ ਨੂੰ ਚਾਹੀਦਾ ਜੀ, ਜਿਹੜੇ ਲੋਕ ਇਸ ਤਰ੍ਹਾਂ ਕਰਦੇ ਆ ਉਹਨਾਂ ਨੂੰ ਚਾਹੀਦਾ ਕਿ ਅਕਲ ਨੂੰ ਹੱਥ ਮਾਰਨ। ਕੋਈ ਵੀ ਕਮਿਊਨਿਟੀ ਮਾੜੀ ਨਹੀਂ ਹੁੰਦੀ, ਕੋਈ ਵੀ ਭਾਈਚਾਰਾ ਮਾੜਾ ਨਹੀਂ ਹੁੰਦਾ, ਕੋਈ ਵੀ ਮਜ਼ਹਬ ਸਾਰਾ ਮਾੜਾ ਨਹੀਂ ਹੁੰਦਾ। ਚੰਦ ਬੰਦੇ ਹੁੰਦੇ ਨੇ, ਉਹ ਕਿਸੇ ਧਰਮ 'ਚ ਵੀ ਹੋ ਸਕਦੇ ਆ। ਤਾਂ ਜਿਹੜੇ ਬੰਦੇ ਨੇ ਕਤਲ ਕੀਤਾ ਉਹ ਬੰਦਾ ਫੜਿਆ ਗਿਆ, ਕਾਨੂੰਨ ਦੇ ਮੁਤਾਬਕ ਤੁਸੀਂ ਉਹਦਾ ਟ੍ਰਾਇਲ ਕਰੋ। ਐਵੇਂ ਕਿਸੇ ਨੂੰ ਟਾਰਗੇਟ ਕਰਨ ਦਾ ਕੀ ਫਾਇਦਾ ਹੈ ਜੀ? ਉਹ ਚੀਜ਼ ਦਾ ਕੋਈ ਅੰਤ ਨਹੀਂ ਹੋਣਾ, ਉਹ ਤਾਂ ਇੱਕ ਅਮੁਕ ਬਹਿਸ ਚੱਲ ਪਏਗੀ, ਉਹਨਾਂ ਨੂੰ ਕਈ ਚਲੋ ਕਰਾਈ ਚਲੋ। ਤਾਂ ਇਹ ਇੱਥੋਂ ਤੱਕ ਮਾਮਲਾ ਗਿਆ ਹੀ ਅੱਗੇ ਇਸੇ ਕਰਕੇ ਹੈ ਨਾ, ਜਦੋਂ ਕੁਝ ਬੰਦਿਆਂ ਨੇ ਹੱਦ ਦਰਜੇ ਤੇ ਰੈਡੀਕਲ ਹੋ ਕੇ ਜਦੋਂ ਭਾਈਚਾਰੇ ਦੇ ਖਿਲਾਫ, ਧੀਆਂ ਭੈਣਾਂ ਦੇ ਖਿਲਾਫ ਬੋਲਣਾ ਸਟਾਰਟ ਕੀਤਾ, ਤੇ ਨੌਬਤ ਇੱਥੋਂ ਤੱਕ ਪਹੁੰਚੀ। ਚਲੋ ਨਹੀਂ ਪਹੁੰਚਣੀ ਚਾਹੀਦੀ। ਤੇ ਉਹ ਗੱਲ ਇਹ ਆ ਕਿ ਕਈ ਵਾਰ ਕੀ ਹੁੰਦਾ ਹੈ ਕਿ ਅੱਗੋਂ ਵੀ ਫਿਰ ਕੋਈ ਬੰਦਾ ਜਿਹੜਾ ਉਹੋ ਜਿਹਾ ਹੋ ਜਾਂਦਾ, ਉਹਨੂੰ ਕਿਉਂਕਿ ਉਹਦੇ ਨਾਲ ਨਫ਼ਰਤ ਹੁੰਦੀ ਹੈ, ਘਿਰਣਾ ਹੁੰਦੀ ਹੈ। ਇਹਨਾਂ ਚੀਜ਼ਾਂ ਚੋਂ ਨਿਕਲਣਾ ਕੀ ਹੈ?
ਕੁਝ ਵੀ ਨਹੀਂ ਨਿਕਲਣਾ। ਤਾਂ ਹੁਣ ਦੂਜੇ ਪਾਸੇ ਇੱਕ ਚੀਜ਼ ਹੋਰ ਵੀ ਹੈ, ਮੈਂ ਗੁਜ਼ਾਰਿਸ਼ ਕਰਾਂਗਾ ਕਿ ਜਿਹੜੇ ਜਥੇਦਾਰ ਜੀ ਕਹਿ ਰਹੇ ਨੇ, ਕਿਉਂਕਿ ਦੇਖੋ ਗੱਲ ਕੀ ਹੈ ਕਿ ਜੇ ਆਪਾਂ ਕਿਸੇ ਤੋਂ ਇਹ ਤਵੱਕੋ ਕਰਦੇ ਆ ਕਿ ਉਹ ਸਾਡਾ ਮਾਣ ਸਤਿਕਾਰ ਜਿਹੜਾ ਬਹਾਲ ਰੱਖੇ, ਤਾਂ ਫਿਰ ਸਾਨੂੰ ਵੀ ਚਾਹੀਦਾ। ਕੁਝ ਲੋਕ ਇਹ ਵੀ ਹੈਗੇ ਆ ਕਿ ਹੁਣ ਉਹ ਇੱਕੋ ਵਾਰੀ ਤੁਹਾਨੂੰ ਪਤਾ ਹੈ ਹਿੰਦੂ ਭਾਈਚਾਰੇ ਪ੍ਰਤੀ ਕਿਹੋ ਜਿਹਾ ਸ਼ਬਦ ਇਸਤੇਮਾਲ ਕਰਦੇ ਆ ਸਾਰਿਆਂ ਪ੍ਰਤੀ। ਤਾਂ ਐਸਾ ਇਹਨਾਂ ਨੂੰ ਵੀ ਵਰਜਣਾ ਚਾਹੀਦਾ ਕਿ ਬਾਈ ਕਿਸੇ ਦੇ ਤੁਸੀਂ ਧਰਮ ਦੇ ਖਿਲਾਫ ਏਦਾਂ ਨਾ ਕਰੋ। ਹਾਂ ਠੀਕ ਹੈ, ਕੁਝ ਬੰਦੇ ਮਾੜੇ ਨੇ, ਉਹਨਾਂ ਨੂੰ ਮਾੜੇ ਕਹੋ ਗਿਣ ਕੇ, ਫਿਰ ਤਿਥ ਤਿਉਹਾਰ ਤੇ ਲਾ ਕੇ ਇੱਕ ਦੂਜੇ ਨੂੰ ਗੱਲਾਂ ਕਹਿਣੀਆਂ, ਇਹ ਸਾਰੀਆਂ ਚੀਜ਼ਾਂ ਤੋਂ ਵਰਜਣਾ ਚਾਹੀਦਾ ਤਾਂ ਕਿ ਕੁੜੱਤਣ ਜਿਹੜੀ ਹੈ, ਕਸ਼ੀਦਗੀ ਜਿਹੜੀ ਹੈ ਉਹ ਨਾ ਫੈਲੇ। ਕਿਉਂਕਿ ਅੱਜ ਤਾਂ ਦੇਖੋ ਲੋਕ ਸਿਆਣੇ ਨੇ, ਪੰਜਾਬ ਦੇ ਕੋਈ ਏਡਾ ਉਹੋ ਜਿਹਾ ਨਹੀਂ ਹੈਗਾ ਸਾਡੇ ਇੱਥੇ, ਪਰ ਕੱਲ ਨੂੰ ਖੁਦਾ ਨਾ ਖਾਸਤਾ ਕਹਾਣੀ ਕਿਸੇ ਦੂਸਰੇ ਪਾਸੇ ਤੁਰ ਪਵੇ ਤੇ ਉਹਦੇ ਲਈ ਇਹ ਆ ਕਿ ਜਿਹੜੇ ਧਰਮਾਂ ਦੇ ਆਗੂ ਨੇ, ਚਾਹੇ ਉਹ ਕਿਸੇ ਵੀ ਧਰਮ ਦਾ, ਤਾਂ ਉਹਨਾਂ ਨੂੰ ਆਪੋ ਆਪਣੇ ਧਰਮ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੂੰ ਸਮਝਾਉਣਾ ਚਾਹੀਦਾ। ਇਹ ਵੇਲਾ ਹੈ ਕਿ ਸਾਰੇ ਅੱਗੇ ਆਉਣ, ਕਿਉਂਕਿ ਗੱਲ ਇਹ ਆ ਕਿ ਦੇਖੋ ਸੁਧੀਰ ਸੂਰੀ ਹੋਰਾਂ ਨੇ ਕੀ ਕੀਤਾ ਕਿ ਹੁਣ ਗੱਲ ਇਹ ਆ ਕਿ ਵਿਚਾਰਾਂ ਦਾ ਵਖਰੇਵਾ ਹੁੰਦਾ ਸਾਰੇ। ਜੇ ਤੁਸੀਂ ਦੇਖੋਗੇ ਤਾਂ ਸਿੱਖ ਖਾਲਿਸਤਾਨ ਦੇ ਪੱਖ 'ਚ ਵੀ ਹੈ ਨਹੀਂਗੇ, ਤੇ ਸਾਰੇ ਹਿੰਦੂ ਵੀ ਸੂਰੀ ਹੋਰਾਂ ਦੇ ਨਾਲ ਨਹੀਂ ਸੀ ਖਲੋਤੇ। ਤਾਂ ਗੱਲ ਕੀ ਹੈ ਕਿ ਜਦੋਂ ਗੱਲ ਕਹਿ ਕੇ ਤੇ ਤੁਸੀਂ ਫਿਰ ਆਪਦੀ ਮਤਲਬ ਕਿ ਗੱਲ ਕਹਿਣ ਲੱਗਿਆ, ਜਦੋਂ ਤੁਸੀਂ ਸਾਰਿਆਂ ਨੂੰ ਉੱਕਾ ਪੁੱਕਾ ਹੀ ਕਰ ਦੇਣਾ, ਤਾਂ ਫਿਰ ਉਹ ਮਾੜੀ ਗੱਲ ਹੈ। ਇਸ ਕਰਕੇ ਜੋ ਜਥੇਦਾਰ ਜੀ ਨੇ ਕਿਹਾ ਠੀਕ ਹੈ, ਗੱਲ ਵਧੀਆ ਹੈ ਤੇ ਕਹਿਣਾ ਬਣਦਾ ਵੀ ਹੈ, ਪਰ ਸਾਰੇ ਧਾਰਮਿਕ ਆਗੂਆਂ ਨੂੰ ਰਲ ਮਿਲ ਕੇ ਇਹ ਜਿਹੜੀ ਥੋੜੀ ਬਹੁਤੀ ਹੈ ਇਸ ਵੇਲੇ ਕਸ਼ੀਦਗੀ, ਇਹਨੂੰ ਦੂਰ ਕਰਨ ਦੇ ਉਪਰਾਲੇ ਕਰਨੇ ਚਾਹੀਦੇ ਆ। ਪੰਜਾਬ ਇੱਥੇ ਹੀ ਰਹਿਣਾ, ਪੰਜਾਬੀਆਂ ਨੇ ਵੀ ਇੱਥੇ ਰਹਿਣਾ, ਤਾਂ ਕਿ ਅਗਾਂਹ ਤੋਂ ਕੋਈ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ। ਹਾਂ, ਕਈ ਮਿੰਟੂ ਜੀ ਦੇਖਿਆ ਆਪਾਂ ਸੁਹਿਰਦ ਲੋਕ ਹੁੰਦੇ ਨੇ। ਇੱਕ ਵਾਰੀ ਮੈਨੂੰ ਯਾਦ ਹੈ ਹਿੰਦੂ ਮਹਾਪੰਚਾਇਤ ਤੋਂ ਬਾਅਦ ਇੱਕ ਹਿੰਦੂ ਧਾਰਮਿਕ ਆਗੂ ਨੇ ਕਿਹਾ ਸੀਗਾ ਵੀ ਇਹ ਜਿਹੜੀਆਂ ਚੀਜ਼ਾਂ ਕੜੱਤਣ ਪੈਦਾ ਕਰਦੀਆਂ ਸਮਾਜ ਦੇ ਵਿੱਚ। ਹਾਂਜੀ, ਨਹੀਂ ਉਹ ਏਦਾਂ ਦੇ ਲੋਕ ਹੁੰਦੇ ਨੇ, ਔਰ ਇਹਨਾਂ ਲੋਕਾਂ ਦਾ ਰੋਲ ਬੜਾ ਅਹਿਮ ਰਹਿੰਦਾ ਸਦਾ ਹੀ। ਤਾਂ ਇਸ ਤਰ੍ਹਾਂ ਦੀ ਅਹਿਮੀਅਤ ਇਹ ਲੋਕ ਜਿਹੜੇ ਸਮਾਜ ਦੇ ਵਿੱਚ ਤਾਂ ਹੀ ਰੱਖਦੇ ਨੇ ਕਿਉਂਕਿ ਇਹਨਾਂ ਦਾ ਨਾ ਸਿਰਫ ਇੱਕ ਕਹਿ ਲਓ ਕਿ ਦ੍ਰਿਸ਼ਟੀਕੋਣ ਵਧੀਆ ਹੁੰਦਾ ਹੈ, ਬਲਕਿ ਨਾਲ ਉਸ ਦ੍ਰਿਸ਼ਟੀਕੋਣ ਨੂੰ ਉਜਾਗਰ ਕਰਨ ਵਾਸਤੇ ਦਲੇਰੀ ਵੀ ਹੁੰਦੀ ਹੈ। ਅਸੀਂ ਵੀ ਗੱਲ ਕਰਦੇ ਹਾਂ ਕਿ ਬਈ ਸਾਰੇ ਹੀ ਜਿਹੜੇ ਰਲ ਮਿਲ ਕੇ ਇੱਥੇ ਰਹਿਣ ਤੇ ਵਧੀਆ ਆਪੋ ਆਪਣੇ ਜੋ ਵੀ ਆ। ਦੇਖੋ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਇਹ ਨਹੀਂ ਹੁੰਦੀ ਕਿ ਤੁਸੀਂ ਜੋ ਮਰਜ਼ੀ ਬੋਲਦਾ ਹੋ, ਕਿਉਂਕਿ ਅਧਿਕਾਰ ਨਾਲ ਜ਼ਿੰਮੇਵਾਰੀ ਵੀ ਲੈ ਕੇ ਆਉਂਦੇ ਆ। ਤਾਂ ਉਹ ਜ਼ਿੰਮੇਵਾਰੀ ਨਾ ਭੁੱਲੋ, ਵਿਚਾਰਕ ਵਿਰੋਧ ਕਰਨਾ ਕਰੀ ਚਲੋ, ਕੋਈ ਦਿੱਕਤ ਨਹੀਂ ਹੈਗੀ, ਪਰ ਉਹਦੀ ਕੋਈ ਥੋੜੀ ਬਹੁਤੀ ਵਲਗਣ ਵੀ ਹੋਣੀ ਚਾਹੀਦੀ ਹੈ ਨਾ ਤੁਹਾਡੇ ਵਿਚਾਰਾਂ ਦੇ ਪ੍ਰਗਟਾਵੇ ਦੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ ਤੇ ਗੱਲ ਕਰੀਏ, ਰੁਖ ਕਰੀਏ ਸੁਪਰੀਮ ਕੋਰਟ ਦਾ। ਈਵੀਐਸ ਤੇ ਸੁਪਰੀਮ ਕੋਰਟ ਨੇ ਮੋਹਰ ਲਾਤੀ ਹੈ ਜੀ। ਈਵੀਐਸ ਨਹੀਂ ਹੋਏਗਾ, ਇਹ ਹੋਏਗਾ ਈਡਬਲਿਊਐਸ। ਅਸਲ ਦੇ ਵਿੱਚ ਹਾਂਜੀ ਈਡਬਲਿਊਐਸ ਹੋਏਗਾ, ਕਿਉਂਕਿ ਇਹ ਆ ਗਿਆ ਨਾ ਇਕਨੋਮਿਕਲੀ ਵੀਕਰ ਸੈਕਸ਼ਨ, ਉਹਨੂੰ ਈਡਬਲਿਊਐਸ ਕਹਿ ਦਿੰਦੇ ਨੇ। ਅੱਛਾ, ਇਹਦੇ ਚ ਕੀ ਹੈ ਕਿ ਬਹੁਤ ਲੰਬੇ ਸਮੇਂ ਤੋਂ ਇੱਕ ਰੇੜਕਾ ਚੱਲ ਰਿਹਾ ਸੀਗਾ। ਸ਼ਾਇਦ ਤੁਹਾਨੂੰ ਯਾਦ ਹੋਏਗਾ 2019 ਦੇ ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ ਜਿਹੜੀ ਇਹ ਸਰਕਾਰ ਹੈ ਐਨਡੀਏ ਦੀ, ਇਹਨਾਂ ਨੇ ਜਨਰਲ ਵਰਗ ਵਾਸਤੇ ਇਹ 10% ਦਾ ਕੋਟਾ ਰੱਖਤਾ ਸੀਗਾ। ਹੁਣ ਮਤਲਬ ਕਿ ਇੱਕ ਥੋੜੀ ਜਿਹੀ ਬਣਤਰ ਸਮਝਣ ਦੀ ਜ਼ਰੂਰਤ ਆ ਕਿ ਜਿਵੇਂ ਓਬੀਸੀ ਨੂੰ 27% ਆ, ਐਸਸੀ ਨੂੰ 15% ਆ ਤੇ 7.5% ਹੈਗਾ ਐਸਟੀ। ਤਾਂ ਇਹ ਟੋਟਲ ਕਿੰਨਾ ਹੋ ਗਿਆ? ਇਹ ਹੋ ਗਿਆ 9.5 ਜਾਂ 50 ਲਾ ਲਓ। ਤਾਂ ਇਹਦੇ ਵਿੱਚ ਕੀ ਹੈ ਕਿ ਸੁਪਰੀਮ ਕੋਰਟ ਨੇ ਮਿੱਥ ਦਿੱਤਾ ਸੀਗਾ ਕਿ ਇਹ ਜਿਹੜੀ 50 ਵਾਲੀ ਹੁਣ ਹੱਦ ਹੈ, ਇਹਨੂੰ ਨਹੀਂ ਟੱਪਿਆ ਜਾ ਸਕਦਾ। ਸੁਪਰੀਮ ਕੋਰਟ ਦਾ ਹੀ ਫੈਸਲਾ ਸੀਗਾ। ਪਰ ਹੋਇਆ ਕੀ ਸੀਗਾ ਕਿ ਇਹਨਾਂ ਨੇ ਅਮੈਂਡਮੈਂਟ ਲਿਆ ਕੇ ਸੰਵਿਧਾਨ ਦੇ ਵਿੱਚ, ਇਹਨਾਂ ਨੇ ਸਰਕਾਰ ਵਾਲਿਆਂ ਨੇ ਮਤਲਬ ਕਿ 8 ਤੋਂ 10% ਜਿਹੜਾ ਈਡਬਲਿਊਐਸ ਦੇ ਦਿੱਤਾ। ਤਾਂ ਇੱਕ ਤੇ ਇਹ ਸੀਗਾ ਕਿ ਕੀ ਉਹ 50% ਵਾਲੀ ਹੱਦ ਵਾਲਾ ਜਿਹੜਾ ਫੈਸਲਾ ਕੀ ਇਹ ਉਹਦਾ ਉਲੰਘਣ ਕਰਦਾ ਵਾ। ਦੂਜਾ ਇਹ ਆ ਕਿ ਕੀ ਆਰਥਿਕ ਆਧਾਰ ਤੇ ਦਿੱਤਾ ਜਾਣ ਵਾਲਾ ਜਿਹੜਾ ਇਹ ਰਿਜ਼ਰਵੇਸ਼ਨ ਹੈ, ਰਾਖਵਾਂਕਰਨ ਆ, ਕੀ ਉਹ ਸੰਵਿਧਾਨ ਦੀ ਮੂਲ ਭਾਵਨਾ ਤੋਂ ਉਲਟਿਆ? ਮਤਲਬ ਕਿ ਇਸ ਤਰ੍ਹਾਂ ਕਰਦੇ ਕਰਾਉਂਦੇ ਤਕਰੀਬਨ 40 ਜਿਹੜੀਆਂ ਪਟੀਸ਼ਨਾਂ ਸੀ ਉਹ ਸੁਪਰੀਮ ਕੋਰਟ ਚ ਪਹੁੰਚੀਆਂ ਸਨ ਇਸ ਫੈਸਲੇ ਦੇ ਖਿਲਾਫ। ਤਾਂ ਹੁਣ ਇਹ ਨਿਰਣਾ ਹੋਇਆ 3-2 ਦੇ ਨਾਲ, ਮਤਲਬ ਕਿ 5 ਜੱਜ 3 ਇਸ ਗੱਲ ਤੇ ਸਹਿਮਤ ਸਨ ਕਿ ਇਹ ਸਹੀ ਹੈ।
ਇਹ ਸਹੀ ਆ, ਤੇ 2 ਅਸਹਿਮਤ ਸਨ। ਉਹਨਾਂ ਦਾ ਮੰਨਣਾ ਸੀ ਕਿ ਜੋ ਅਮੈਂਡਮੈਂਟ ਕੀਤੀ ਗਈ ਆ, ਜੋ ਇਹ ਕਾਨੂੰਨ ਲਿਆਂਦਾ ਗਿਆ, ਉਹ ਗਲਤ ਆ। ਤਾਂ ਪਰ ਜਿੱਧਰ ਬਹੁਮਤ ਆ ਉਧਰ ਹੀ ਜਾਣਾ ਹੈ ਨਾ, ਫੈਸਲਾ ਤੇ ਉਧਰੋਂ ਹੀ ਹੋਏਗਾ। ਹੁਣ ਗੱਲ ਇਹ ਆ ਕਿ ਇਹ ਜਿਹੜਾ ਸਾਰਾ ਕੁਝ ਆ ਉਹ ਹੋ ਗਿਆ, ਉਹਦੇ ਤੇ ਮੋਹਰ ਲੱਗ ਗਈ ਆ। ਸਤੰਬਰ ਦੇ ਵਿੱਚ ਇਹ ਫੈਸਲਾ ਜਿਹੜਾ ਇਹਨਾਂ ਨੇ ਰਾਖਵਾਂ ਰੱਖਿਆ ਸੀਗਾ, ਤੇ ਇਹਦੇ ਵਿੱਚ ਜੱਜਾਂ ਨੇ ਜਿਹੜੀ ਗੱਲ ਪਾਈ ਆ, ਜਿਹੜੇ 3 ਸਹਿਮਤ ਨੇ, ਉਹ ਕਹਿੰਦੇ ਆ ਕਿ ਭਈ ਇਹਦੇ ਵਿੱਚ ਕੋਈ ਐਸੀ ਗੱਲ ਨਹੀਂ ਹੈਗੀ, ਕੋਈ ਮਤਲਬ ਕਿ ਕੋਈ ਸੰਵਿਧਾਨਕ ਤੌਰ ਤੇ ਕੁਝ ਗਲਤ ਨਹੀਂ ਹੈ ਇਹਦੇ ਵਿੱਚ, ਇਹ ਸਭ ਕੁਝ ਸਹੀ ਆ। ਜੇ ਆਪਾਂ ਜੱਜਾਂ ਦੀਆਂ ਟਿੱਪਣੀਆਂ ਵੱਲ ਵੀ ਧਿਆਨ ਮਾਰੀਏ ਤਾਂ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ, ਜਿਹੜੇ ਹੱਕ ਦੇ ਵਿੱਚ ਸੀ, ਕਿ ਇਹ ਜਿਹੜਾ ਰਾਖਵਾਂਕਰਨ ਹੈ ਸੰਵਿਧਾਨ ਦੇ ਮੂਲ ਢਾਂਚੇ ਤੇ ਸਮਾਨਤਾ ਦੇ ਅਧਿਕਾਰ ਦਾ ਉਲੰਘਣ ਨਹੀਂ ਹੈ। ਰਾਈਟ ਟੂ ਇਕੁਐਲਿਟੀ ਜਿਹੜੇ ਇਦਾਂ ਦੇ ਹੁੰਦੇ ਆ ਨਾ, ਜੋ ਬੁਨਿਆਦੀ ਸੰਵਿਧਾਨ ਦੇ ਵਿੱਚ ਜੋ ਬੁਨਿਆਦੀ ਪ੍ਰਬੰਧ ਨੇ ਕਿ ਬਰਾਬਰਤਾ, ਤਾਂ ਉਹਦੇ ਵਿੱਚ ਕਹਿੰਦੇ ਕਿ ਕੋਈ ਉਲੰਘਣ ਨਹੀਂ ਹੈ। ਇਹ ਜਸਟਿਸ ਦਿਨੇਸ਼ ਮਹੇਸ਼ਵਰੀ ਜੀ ਕਹਿ ਰਹੇ ਸਨ, ਤੇ ਕਹਿੰਦੇ ਕਿ ਰਾਖਵਾਂਕਰਨ 50% ਤੈਅ ਸੀਮਾ ਦੇ ਆਧਾਰ ਤੇ ਵੀ ਈਡਬਲਯੂਐਸ ਜਿਹੜਾ ਹੈ ਉਹ ਕਿਸੇ ਵੀ ਪੱਖ ਤੋਂ ਰਾਖਵੇਂਕਰਨ ਦੇ ਮੂਲ ਢਾਂਚੇ ਦਾ ਉਲੰਘਣ ਨਹੀਂ ਕਰਦਾ। ਤਾਂ ਗੱਲ ਉੱਥੇ ਹੀ ਹੈ, ਪਹੁੰਚੋ ਕਿ ਉੱਥੇ ਆ ਜਾਣੀ ਹੈ, ਕਿਉਂਕਿ ਇਹਨਾਂ ਨੇ ਵਿਰੋਧ ਦੇ ਵਿੱਚ ਕਈ ਦਲੀਲਾਂ ਦਿੱਤੀਆਂ ਸੀਗੀਆਂ, ਤੇ ਫਿਰ ਇਹ ਕੇਂਦਰ ਵਾਲਿਆਂ ਨੇ ਵੀ ਬਹੁਤ ਠੋਸ ਪੈਰਵਾਈ ਕੀਤੀ। ਇਹਨਾਂ ਨੇ ਸੰਵਿਧਾਨ ਦਾ ਹਵਾਲਾ ਦਿੱਤਾ, ਪ੍ਰੈਮਬਲ ਦਾ, ਬਹੁਤ ਤਗੜੀ ਬਹਿਸ ਹੋਈ ਸੀਗੀ ਉਹ। ਤਾਂ ਉਸ ਤੋਂ ਬਾਅਦ ਇਹਨਾਂ ਨੇ ਸਪਸ਼ਟ ਕਰ ਦਿੱਤਾ ਸੀਗਾ ਕਿ ਦੇਖੋ ਇਹ ਜਿਹੜਾ ਰਿਜ਼ਰਵੇਸ਼ਨ ਦਿੱਤਾ ਗਿਆ, ਜਿਹੜਾ ਜਰਨਲ ਵਰਗ ਦਾ 50%, ਇਹ ਅਸੀਂ ਉਹਨਾਂ ਚੋਂ 10 ਨੂੰ ਦਿੱਤਾ ਵਾ, ਨਾ ਕਿ ਜਿਹੜਾ ਵਰਗ ਪਹਿਲਾਂ ਰਿਜ਼ਰਵੇਸ਼ਨ ਦੇ ਵਿੱਚ ਆਉਂਦਾ ਹੈ, ਜਿਹੜਾ ਉਹਦਾ ਅਲੱਗ ਕੋਟਾ ਹੈ 50%, ਅਸੀਂ ਉਹਨੂੰ ਨਹੀਂ ਛੋਇਆ। ਤਾਂ ਹੁਣ ਇਹਦੇ ਤੇ ਅੱਗੇ ਬਹਿਸ ਛਿੜ ਸਕਦੀ ਹੈ ਕਿ ਕੀ ਆਰਥਿਕ ਆਧਾਰ ਤੇ, ਕਿਉਂਕਿ ਉਹ ਵੀ ਇੱਕ ਬਹੁਤ ਵੱਡੀ ਮੰਗ ਉੱਠ ਰਹੀ ਹੈ ਨਾ ਇੰਡੀਆ 'ਚ, ਕਿ ਆਰਥਿਕ ਆਧਾਰ ਤੇ ਜਿਹੜਾ ਰਾਖਵਾਂਕਰਨ ਹੋਣਾ ਚਾਹੀਦਾ, ਨਾ ਕਿ ਜ਼ਾਤ ਆਧਾਰਿਤ ਹੋਣਾ ਚਾਹੀਦਾ। ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਪਰਿਵਰਤਨ ਵੀ ਵੇਖਣ ਨੂੰ ਮਿਲਣ, ਜਾਂ ਹੋ ਸਕਦਾ ਕੁਝ ਸਿਆਸਤ ਵੱਖਰੀ ਕਿਸਮ ਦੀ ਵੇਖਣ ਨੂੰ ਮਿਲੇ। ਜੀ ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਗੈਂਗਸਟਰ ਟੀਨੂ ਦੀ, ਜਿਹੜਾ ਫਰਾਰੀ ਤੋਂ ਬਾਅਦ ਗ੍ਰਿਫਤਾਰ ਵੀ ਕਰ ਲਿਆ ਗਿਆ। ਹੁਣ ਉਹਦਾ ਭਰਾ ਵੀ ਜਿਹੜਾ ਉਹ ਪੁਲਿਸ ਨੇ ਗ੍ਰਿਫਤਾਰ ਕੀਤਾ ਜੀ। ਹਾਂਜੀ, ਵੇਖੋ ਇਹਨੂੰ ਤਾਂ ਗ੍ਰਿਫਤਾਰ ਕੀਤਾ, ਕਹਿੰਦੇ ਆ ਕਿ ਜਦੋਂ ਭਜਾਇਆ ਗਿਆ ਸੀਗਾ ਤਾਂ ਇਹ ਮਾਸਟਰਮਾਈਂਡ ਸੀਗਾ, ਮਤਲਬ ਸਾਰਾ ਕੁਝ ਇਹਨਾਂ ਨੇ ਸੈੱਟ ਕਰਕੇ ਤੇ ਇਸ ਸਾਰੇ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਸੀਗਾ। ਇਹਨੂੰ ਫੜ ਲਿਆ ਗਿਆ, ਇਹ ਕਾਫੀ ਦਿਨਾਂ ਤੋਂ ਵਾਂਟਡ ਚੱਲ ਰਿਹਾ ਸੀਗਾ, ਇਹਨੂੰ ਲੱਭ ਰਹੀ ਸੀਗੀ ਪੁਲਿਸ, ਚਿਰਾਗ ਇਹਦਾ ਨਾਮ ਹੈ। ਹੁਣ ਇਹਨੂੰ ਪੁਲਿਸ ਨੇ ਆਪਣੀ ਗ੍ਰਿਫਤ ਦੇ ਵਿੱਚ ਲੈ ਲਿਆ ਵਾ। ਗੱਲ ਇਹ ਆ ਕਿ ਚਲੋ ਹੁਣ ਗ੍ਰਿਫਤਾਰੀਆਂ ਤੇ ਟੋਟਲ ਹੋ ਗਈਆਂ, ਵੈਸੇ 9 ਬੰਦੇ ਇਹਨਾਂ ਨੇ ਨਾਮਜ਼ਦ ਕੀਤੇ ਸੀ ਤੇ 9 ਗ੍ਰਿਫਤਾਰੀਆਂ ਹੋ ਗਈਆਂ ਫਰਾਰੀ ਵਾਲੇ ਮਾਮਲੇ 'ਚ। ਪਰ ਸਭ ਤੋਂ ਵੱਡੀ ਗੱਲ ਤੇ ਇਹ ਹੈ ਨਾ ਕਿ ਜੋ ਸੱਚ ਨਿਕਲਣਾ ਚਾਹੀਦਾ ਬਾਹਰ, ਉਹ ਨਹੀਂ ਨਿਕਲ ਰਿਹਾ। ਟੀਨੂ ਵੀ ਫੜਿਆ ਗਿਆ, ਟੀਨੂ ਨੂੰ ਭਜਾਉਣ ਵਾਲੇ ਵੀ ਫੜੇ ਗਏ, ਤੇ ਜਿਹਨੇ ਭਜਾਇਆ ਉਹ ਵੀ ਫੜਿਆ ਗਿਆ। ਔਰ ਹੁਣ ਤੁਸੀਂ ਦੇਖੋ ਕਿ ਕੌਣ ਰਹਿ ਗਿਆ ਪਿੱਛੇ ਤਾਂ ਕੋਈ ਨਹੀਂ ਰਹਿ ਗਿਆ ਨਾ, ਸਾਰੇ ਹੀ ਫੜੇ ਗਏ। ਪਰ ਇਹ ਮਾਮਲਾ ਸਾਫ਼ ਨਹੀਂ ਹੋ ਰਿਹਾ, ਇਹ ਜਲੇਬੀ ਵਾਂਗੂ ਗੁੰਝਲਦਾਰ ਰਹੀ ਹੈ, ਇਹ ਤਾਂ ਬਲਾਵਾ ਹੀ ਹੈ ਇਹਦੇ ਵਿੱਚ। ਹੁਣ ਦੇਖੋ ਮਸਲਾ ਕੀ ਹੈ ਕਿ ਉਸ ਥਾਣੇਦਾਰ ਨੇ ਕਿਉਂ ਭਜਾਇਆ, ਇਹ ਇੱਕ ਬੜਾ ਵੱਡਾ ਸਵਾਲ ਸੀਗਾ। ਕਾਹਤੋਂ ਇਸ ਤਰ੍ਹਾਂ ਕੀਤਾ, ਉਹਦੇ ਬਾਰੇ ਪੁਲਿਸ ਕੋਈ ਦੰਦ ਤੋਂ ਦੰਦ ਚੁੱਕਦੀ ਹੀ ਨਹੀਂ ਹੈ, ਕੋਈ ਗੱਲ ਦੱਸਦੀ ਹੀ ਨਹੀਂ ਹੈ। ਹੁਣ ਤੁਸੀਂ ਵੇਖੋ ਕਿੰਨਾ ਸਮਾਂ ਹੋ ਗਿਆ ਟੀਨੂ ਨੂੰ ਫੜੇ ਨੂੰ ਵੀ, ਤੇ ਉਹਨੂੰ ਵੀ ਜਿਹੜਾ ਉਹ ਥਾਣੇਦਾਰ ਸੀਗਾ। ਤਾਂ ਬਹਰਹਾਲ ਹੁਣ ਇਹ ਕਦੋਂ ਸਾਫ਼ ਕਰਦੇ ਨੇ, ਸਪਸ਼ਟ ਕਰਦੇ ਨੇ, ਉਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਕਿਉਂਕਿ ਵੀਡੀਓ ਤੁਸੀਂ ਦੇਖ ਲਈਆਂ ਕਿਸ ਤਰ੍ਹਾਂ ਉਹ ਪਹਿਲਾਂ ਹੀ ਜਾ ਕੇ ਤੇ ਸ਼ਾਪਿੰਗਾਂ ਕਰਦਾ ਫਿਰਦਾ ਸੀਗਾ। ਜਾਂ ਨਹੀਂ, ਇਹ ਤੇ ਮੁਲਜ਼ਮਾਂ ਤੋਂ ਕੱਚੇ ਬਨਾਨਾ ਤੱਕ ਖਰੀਦਾ ਫਿਰਦਾ। ਤੁਸੀਂ ਮਤਲਬ ਕਿ ਇਹ ਨਹੀਂ ਕਹਿ ਸਕਦੇ ਕਿ ਯਕਦਮ ਇਹਦੀ ਸੀਟੀ ਰਲ ਗਈ ਉਹਨਾਂ ਦੇ ਨਾਲ, ਬਿਲਕੁਲ ਤਾਂ ਪਹਿਲਾਂ ਹੀ ਉਹਨਾਂ ਦੇ ਟੱਚ ਦੇ ਵਿੱਚ ਸੀਗਾ। ਹੁਣ ਤਾਂ ਵੀਡੀਓ ਵਗੈਰਾ ਸਾਰਾ ਕੁਝ ਆਈਆਂ ਪਈਆਂ ਨੇ, ਤਾਂ ਤੁਸੀਂ ਘੱਟੋ ਘੱਟ ਪੜਤਾਲ ਕਰਕੇ ਕੋਈ ਸੱਚ ਤਾਂ ਜਨਤਾ ਦੇ ਸਾਹਮਣੇ ਰੱਖੋ ਨਾ, ਕਿ ਇਹ ਕਦੋਂ ਤੋਂ ਰਲਿਆ ਸੀਗਾ, ਕੀ ਕੁਝ ਇਹਨੇ ਵਸੂਲ ਪਾਇਆ, ਕਾਹਤੋਂ ਇਹਨੇ ਉਸ ਗੈਂਗਸਟਰ ਨੂੰ ਫਰਾਰ ਕਰਵਾਇਆ, ਵਗੈਰਾ ਵਗੈਰਾ। ਜਦੋਂ ਤੱਕ ਤੁਸੀਂ ਸਵਾਲ ਸਾਰੇ ਜਿਹੜੇ ਹੱਲ ਨਹੀਂ ਕਰੋਗੇ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਤੇ ਸ਼ੱਕ ਰਹਿੰਦਾ ਹੀ ਆ ਕਿ ਬਈ ਇਹਨਾਂ ਨੂੰ ਫੜ ਲੈਂਦੇ ਆ, ਲਿਸ਼ਕਾ ਕੇ ਪੁਸ਼ਕਾ ਕੇ ਤੇ ਪੇਸ਼ੀ ਤੇ ਲੈ ਜਾਂਦੇ ਆ, ਫਿਰ ਮਹੀਨੇ 1.5 ਮਹੀਨੇ ਬਾਅਦ ਜੇਲ੍ਹ ਦੇ ਵਿੱਚ ਘੱਲ ਦਿੰਦੇ ਆ, ਨਾ ਕੋਈ ਪੁੱਛਣ ਵਾਲਾ ਨਾ ਕੋਈ ਦੱਸਣ ਵਾਲਾ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਜਿਹੜਾ ਆਪਣਾ ਜੱਥਾ ਗਿਆ ਸੀ ਪਾਕਿਸਤਾਨ ਦੇ ਵਿੱਚ, ਉਹਨੂੰ ਕਹਿੰਦੇ ਬਦ ਇੰਤਜ਼ਾਮੀ ਦਾ ਸਾਹਮਣਾ ਕਰਨਾ ਪਿਆ ਜੀ।
ਦੇਖੋ ਇਹ ਕੁਝ ਵੀਡੀਓਜ਼ ਵੀ ਆਈਆਂ ਨੇ, ਕੁਝ ਕਿਹਾ ਜਾ ਰਿਹਾ ਕਿ ਉੱਥੇ ਇੰਤਜ਼ਾਮ ਸਹੀ ਨਹੀਂ ਸਨ। ਇੱਕ ਹੋਰ ਵੀ ਵੀਡੀਓ ਆਇਆ ਜਿਹਦੇ ਵਿੱਚ ਉਹ ਕਮੇਟੀ ਪ੍ਰਧਾਨ ਹੈ ਜਿਹੜਾ, ਜੀ ਉਹ ਜਿਹੜੀਆਂ ਸਾਡੀਆਂ ਬੀਬੀਆਂ ਗਈਆਂ ਨੇ ਸ਼ਰਧਾਲੂ, ਹਾਂਜੀ ਉਹਨਾਂ ਦੇ ਨਾਲ ਵੀ ਕੋਈ ਵਧੀਆ ਸਲੀਕੇ ਨਾਲ ਗੱਲ ਨਹੀਂ ਕਰ ਰਿਹਾ, ਅੱਛਾ ਮਤਲਬ ਕਿ ਬਦਤਮੀਜ਼ੀ ਵਾਲੀ ਗੱਲ ਹੀ ਹੈ। ਤਾਂ ਦੇਖੋ ਇਹ ਕੁਝ ਉੱਥੇ ਦੇ ਯਾਤਰੂ ਜਿਹੜੇ ਗਏ ਹੋਏ ਨੇ ਇਸ ਟਾਈਮ ਯਾਤਰਾ ਤੇ, ਉਹ ਕਹਿ ਰਹੇ ਆ ਕਿ ਬਈ ਮਤਲਬ ਕਿ ਇੱਕ ਵੀਡੀਓ ਵਾਇਰਲ ਹੋਈ ਆ, ਉਹ ਸੜਕਾਂ ਦੇ ਕਿਨਾਰੇ ਤੇ ਬੈਠੇ ਨੇ, ਉਹ ਦੱਸ ਰਹੇ ਆ ਕਿ ਸਵੇਰ ਦੇ 5 ਵਜੇ ਦੇ ਨਿਕਲੇ ਆ ਤੇ ਰਾਤ ਦੇ 8:30 ਵੱਜ ਗਏ ਨੇ, ਜੀ ਨਾ ਕੋਈ ਖਾਣ ਪੀਣ ਦਾ ਚੱਜ ਨਾਲ ਇੰਤਜ਼ਾਮ ਆ। ਜੀ ਤੇ ਉਹਦੇ ਵਿੱਚ ਜਥੇ 'ਚ ਦੱਸਿਆ ਜਾਂਦਾ ਕਿ ਅਸੀਂ ਬਈ ਭੁੱਖੇ ਆ। ਫਿਰ ਇਹ ਕਿਹਾ ਗਿਆ ਕਿ ਵਿੱਚ ਬੱਚੇ ਨੇ ਛੋਟੇ ਛੋਟੇ, ਔਰਤਾਂ ਵੀ ਨੇ ਤੇ ਬਜ਼ੁਰਗ ਵੀ ਨੇ, ਤੇ ਇੱਥੋਂ ਤੱਕ ਕਿਹਾ ਗਿਆ ਕਿ ਬੱਸ ਦਾ ਵੀ ਇੰਤਜ਼ਾਮ ਨਹੀਂ ਹੈਗਾ, ਜੀ ਤੇ ਜਿਹਦੇ ਕਰਕੇ ਉਹਨਾਂ ਨੂੰ ਸੜਕ ਤੇ ਇੱਥੇ ਬੈਠਣਾ ਪਿਆ। ਦੇਖੋ ਇਹ ਗੱਲ ਜਿਹੜੀ ਆ ਉਹ ਉੱਥੋਂ ਦੇ ਪ੍ਰਸ਼ਾਸਨ ਨੂੰ ਵੇਖਣੀ ਚਾਹੀਦੀ ਆ। ਵੈਸੇ ਤਾਂ ਤੁਸੀਂ ਦੇਖਿਆ ਹੀ ਆ, ਪਾਕਿਸਤਾਨ ਦੇ ਵਿੱਚ ਹਾਲੇ ਥੋੜੀ ਸਿਆਸਤ ਦੇ ਵਿੱਚ ਅਸਥਿਰਤਾ ਹੈਗੀ ਆ, ਪਰ ਹਾਂਜੀ ਇਹ ਜਿਹੜਾ ਪ੍ਰਬੰਧ ਹੁੰਦਾ ਹੈ ਤੇ ਸਾਰੇ ਹੁਣ ਜਿਵੇਂ ਆਪਣੇ ਇੱਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਹਨਾਂ ਦੀ ਉੱਥੇ ਪਾਕਿਸਤਾਨ 'ਚ ਸਿੱਖਾਂ ਦੀ ਕਮੇਟੀ ਆ, ਇਹ ਸਾਰੀਆਂ ਚੀਜ਼ਾਂ ਤੇ ਆਪਣੇ ਪੱਧਰ ਤੇ ਹੱਲ ਕੀਤੀਆਂ ਜਾ ਸਕਦੀਆਂ, ਤਾਂ ਜੀ ਕੋਈ ਵੱਡੀ ਗੱਲ ਨਹੀਂ ਹੈ ਨਾ। ਤਾਂ ਹੂੰ ਉਲਟਾ ਕੋਈ ਬਹਿਸ ਬਸਈਏ ਦਾ ਵੀਡੀਓ ਆ ਜਾਣਾ, ਉਹ ਵੀ ਕੋਈ ਠੀਕ ਨਹੀਂ ਹੈ। ਜੀ ਬਿਲਕੁਲ ਸਹੀ ਕਿਉਂਕਿ ਦੇਖੋ ਜਿਹੜੇ ਤੁਹਾਡੇ ਇਸ ਤਰ੍ਹਾਂ ਦੇ ਪ੍ਰਬੰਧ ਨੇ, ਜਦੋਂ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਆਉਣਗੀਆਂ ਤਾਂ ਫਿਰ ਗੱਲ ਕੀ ਹੈ ਕਿ ਮੀਡੀਆ ਤਾਂ ਇੱਥੋਂ ਦਾ ਅੱਗੇ ਲੱਕੋਂ ਲੈ ਲੈਂਦਾ ਤੁਹਾਨੂੰ। ਤੇ ਤੁਸੀਂ ਦੇਖੋ ਉੱਥੇ ਜਿਹੜੇ ਜੀ ਉਧਰਲੇ ਬੈਠੇ ਨੇ, ਜਿਹੜੇ ਮੋਹਤਵਾਰ ਬੈਠੇ ਨੇ, ਸਿੱਖ ਸੰਗਤ ਦੇ ਪੈਸੇ ਨਾਲ ਤਨਖਾਹਾਂ ਵੀ ਲੈਂਦੇ ਹੋਣੇ ਆ, ਸੁੱਖ ਨਾਲ ਹਾਂਜੀ ਅਹੁਦੇ ਮਾਣਦੇ ਆ, ਤਾਂ ਤੁਹਾਡਾ ਇਹੀ ਫਰਜ਼ ਬਣਦਾ ਹੈ ਨਾ ਕਿ ਬਾਈ ਤੁਸੀਂ ਉਹਨਾਂ ਦੀਆਂ ਮੁਸ਼ਕਲਾਂ, ਜਿਹੜੇ ਯਾਤਰੂ ਇੱਧਰ ਆ ਰਹੇ ਨੇ, ਤੁਸੀਂ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰੋ। ਇਹ ਬੜੀ ਮੰਦਭਾਗੀ ਗੱਲ ਆ ਜੇ ਇਸ ਤਰ੍ਹਾਂ ਹੋਇਆ। ਹਾਲਾਂਕਿ ਕਈ ਵਾਰ ਕੀ ਹੁੰਦਾ ਕਿ ਤਸਵੀਰ ਦਾ ਇੱਕ ਪਾਸਾ ਹੀ ਆਪਾਂ ਵੇਖਦੇ ਆ, ਕਈ ਹਾਂਜੀ ਵਾਰ ਕਹਾਣੀ ਕੁਝ ਹੋਰ ਵੀ ਨਿਕਲ ਆਉਂਦੀ ਹੈ, ਪਰ ਜੇ ਇਸ ਤਰ੍ਹਾਂ ਹੋਇਆ ਤਾਂ ਬਹੁਤ ਮੰਦਭਾਗਾ, ਬੜੀ ਗਲਤ ਗੱਲ ਆ। ਤਾਂ ਉਹ ਇਹਨਾਂ ਨੂੰ ਚਾਹੀਦਾ ਨੋਟਸ ਲੈਣ ਤੇ ਜੋ ਵੀ ਵੱਧ ਇੰਤਜ਼ਾਮੀ ਹੈਗੀ ਆ ਉਹਨੂੰ ਦੂਰ ਕਰਕੇ ਵਧੀਆ ਸਹੂਲਤਾਂ ਦੇਣ। ਜੀ ਬਿਲਕੁਲ ਮਿੰਟੂ ਜੀ ਇੱਕ ਸਮਾਂ ਸੀ ਜਦੋਂ ਪੰਜਾਬ ਦੇ ਵਿੱਚ ਕਾਲਾ ਦੌਰ ਸੀਗਾ ਤੇ ਉਦੋਂ ਸਿੱਖ ਨੌਜਵਾਨੀ ਨੂੰ ਕੋਹ ਕੇ ਮਾਰਿਆ ਗਿਆ, ਉਹਨਾਂ ਦੇ ਸ਼ਿਕਾਰ ਕੀਤੇ ਗਏ। ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਹੁਣ ਆਪਾਂ ਸੁਣਦੇ ਹਾਂ ਕਿ ਕਈ ਲੋਕਾਂ ਨੂੰ ਸਜ਼ਾ ਹੋਈ ਹੈ। ਲਗਾਤਾਰ ਖਬਰਾਂ ਆ ਰਹੀਆਂ ਨੇ, 8-9 ਖਬਰਾਂ ਬੈਕ ਟੂ ਬੈਕ ਆਈਆਂ ਨੇ। ਹੁਣ ਇੱਕ ਹੋਰ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ 2 ਸਾਬਕਾ ਥਾਣੇਦਾਰਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ ਜੀ। ਕਿੱਥੋਂ ਦਾ ਮਾਮਲਾ ਮਿੰਟੂ ਜੀ ਇਹ? ਦੇਖੋ ਇਹ ਮਾਮਲਾ ਜਿਹੜਾ ਉਹ ਪਿਛਲੇ ਦਿਨੀ ਵੀ ਸੁਰਖੀਆਂ 'ਚ ਆਇਆ ਸੀਗਾ, ਜੀ ਹਰਬੰਸ ਸਿੰਘ ਫੇਕ ਐਨਕਾਊਂਟਰ ਆ। ਜੀ ਜੀ ਤੇ ਇਹ ਬੇਸਿਕਲੀ ਕੀ ਆ ਕਿ ਹਰਬੰਸ ਸਿੰਘ ਸੀਗਾ ਜਿਹੜਾ, ਉਹ ਰਹਿਣ ਵਾਲਾ ਤੇ ਇੱਧਰ ਦਾ ਸੀਗਾ, ਮਾਝੇ ਦਾ ਹੀ, ਜੀ ਜੀ ਪਰ ਇਹਨੂੰ ਇੱਥੋਂ ਫੜਿਆ ਸੀ ਆ ਕੇ ਮੁਕਤਸਰ ਦੇ ਲਾਗਿਓ। ਜੀ ਇੱਥੋਂ ਫੜ ਕੇ ਲੈ ਕੇ ਗਏ ਸਨ, ਇਹ ਨਾਨਕੇ ਸੀਗੇ, ਇੱਥੇ ਆ ਗਿਆ ਸੀਗਾ। ਫਿਰ ਅੰਦਰ ਚਲੇ ਗਿਆ, ਜਦੋਂ ਅੰਦਰ ਘਲਾ ਦਿੱਤਾ ਹਰਬੰਸ ਸਿੰਘ ਨੂੰ, 21-22 ਸਾਲ ਦਾ ਸੀਗਾ, ਜੀ ਤੇ ਫਿਰ ਜ਼ਮਾਨਤ ਵੀ ਹੋਈ ਸੀ ਉਹਦੀ ਇੱਕ ਵਾਰੀ। ਫਿਰ ਬਾਅਦ ਦੇ ਵਿੱਚ ਉਦੋਂ ਅਜੀਤ ਸਿੰਘ ਸੰਧੂ ਹੁੰਦਾ ਸੀ, ਬੜਾ ਬਦਨਾਮ ਡੀਐਸਪੀ ਸੀਗਾ, ਹਾਂਜੀ ਫਿਰ ਕੋਈ ਵਿੱਚ ਬੰਦਾ ਪੈ ਗਿਆ, ਕਹਿੰਦੇ ਜੀ ਤੁਹਾਡਾ ਨਿਬੇੜਾ ਕਰਾ ਦਿੰਦੇ ਆ। ਤਾਂ ਇਹ ਇਸ ਤਰ੍ਹਾਂ ਮਤਲਬ ਕਿ ਕਸਟਡੀ 'ਚ ਹੀ ਸੀਗਾ, ਇਹਨੂੰ ਫੇਰ ਲਿਆਂਦਾ ਗਿਆ। ਜੀ ਇਹ ਜਿਹੜੇ 4 ਜਣੇ ਸੀਗੇ, ਇੱਕ ਤਾਂ ਹੈਗਾ ਸੀਗਾ ਐਸਐਚਓ ਉਸ ਸਮੇਂ ਦਾ, ਇੱਕ ਕੋਈ ਛੋਟਾ ਥਾਣੇਦਾਰ, 2 ਹੋਰ ਮੁਲਾਜ਼ਮ ਹੋਣੇ ਆ, 4 ਸੀਗੇ ਟੋਟਲ। ਇਹ 2 ਟ੍ਰਾਇਲ ਦੇ ਦੌਰਾਨ ਮਰ ਗਏ ਸਨ, ਫੌਤ ਹੋ ਗਏ। ਜੀ ਦੋਵਾਂ ਨੂੰ ਅੱਜ ਸਜ਼ਾ ਹੋ ਗਈ ਉਮਰ ਕੈਦ ਦੀ। ਤਾਂ ਹੋਇਆ ਕੀ ਸੀਗਾ ਕਿ ਇਹਨਾਂ ਨੇ ਉੱਥੋਂ ਬਾਹਰ ਲਿਆ ਕੇ ਤੇ ਇਹ ਕਹਿ ਦਿੱਤਾ ਕਿ ਇਹ ਰਿਕਵਰੀ ਕਰਾਉਣ ਵਾਸਤੇ ਜਦੋਂ ਖੜਿਆ ਜਾ ਰਿਹਾ ਸੀਗਾ, ਹਾਂਜੀ ਤਾਂ ਉਦੋਂ ਰਸਤੇ ਦੇ ਵਿੱਚ ਇਹਦੇ ਸਾਥੀਆਂ ਨੇ ਹਮਲਾ ਕੀਤਾ ਤੇ ਏਦਾਂ ਹੋ ਗਿਆ, ਫਰਾਰ ਹੋਣ ਦਾ ਯਤਨ ਕੀਤਾ, ਜਿਵੇਂ ਉਹ ਕਹਾਣੀ ਘੜਦੇ ਹੁੰਦੇ ਸੀਗੇ। ਤੇ ਇੱਕ ਬੰਦਾ ਹੋਰ ਵੀ, ਉਹ ਅਣਪਛਾਤਾ, ਪਤਾ ਨਹੀਂ ਹੁਣ ਉਹਦੀ ਪਛਾਣ ਹੋਈ ਆ ਕਦੇ ਕਿ ਨਹੀਂ, ਦੱਸਦੇ ਕਿ ਇੱਕ ਬੰਦਾ ਹੋਰ ਵੀ ਇਹਦੇ ਨਾਲ, ਹਰਬੰਸ ਸਿੰਘ ਦੇ ਨਾਲ, ਮਾਰਿਆ ਸੀਗਾ ਇਹਨਾਂ ਨੇ। ਤਾਂ ਚਲੋ ਮਾਮਲਾ ਚੱਲਦਾ ਰਿਹਾ, ਮਾਮਲਾ ਸੀਬੀਆਈ ਅਦਾਲਤ ਤੱਕ ਪਹੁੰਚਿਆ, ਸੀਬੀਆਈ ਜਾਂਚ ਚੋਂ ਗੁਜ਼ਰਦਾ ਤਾਂ ਫਿਰ ਇੱਥੇ ਆ ਕੇ ਉਮਰ ਕੈਦ ਹੁਣ ਸੁਣਾਈ ਗਈ ਆ। ਵੈਸੇ ਤੁਸੀਂ ਦੇਖਿਆ ਹੋਣਾ, ਜਿੰਨੀਆਂ ਵੀ ਸਜ਼ਾਵਾਂ ਹੁੰਦੀਆਂ ਪਈਆਂ ਨੇ ਫੇਕ ਐਨਕਾਊਂਟਰਾਂ 'ਚ, ਉਹਦੇ 'ਚ ਉਮਰ ਕੈਦ ਬਹੁਤ ਘੱਟ ਮਾਮਲਿਆਂ 'ਚ ਹੁੰਦੀ ਹੈ, ਕਿਸੇ 'ਚ 5 ਸਾਲ, ਕਿਸੇ 'ਚ 10 ਸਾਲ, ਇਹਦੇ 'ਚ ਉਮਰ ਕੈਦ ਸੁਣਾਈ ਗਈ ਆ। ਤਾਂ ਹੁਣ ਇਹਨਾਂ ਨੂੰ ਵੇਖ ਲੈਣਾ ਚਾਹੀਦਾ, ਜਿਹੜੇ ਅੱਜ ਕੱਲ ਇਹੋ ਜਿਹੇ ਕੰਮ ਕਰਦੇ ਆ, ਕਿ ਹੁਣ ਇਹਨਾਂ ਦੀ ਜ਼ਿੰਦਗੀ, ਜੇ ਤਾਂ ਮੰਨ ਲਓ ਇਹਨਾਂ ਨੂੰ ਮਿਲ ਗਿਆ ਜੀ ਕੋਈ ਸਰਕਾਰੀ ਰਾਹ ਦੇ ਦਿੱਤਾ, ਕਿਉਂਕਿ ਸਰਕਾਰ ਇਹਨਾਂ ਦੀ ਕਰ ਦਿੰਦੀ ਹੁੰਦੀ ਹੈ ਹੈਲਪ, ਹਾਂਜੀ ਜੇ ਤਾਂ ਰਾਹ ਮਿਲ ਗਿਆ ਤਾਂ ਫਿਰ ਤਾਂ ਆ ਜਾਣਗੇ ਕੋਈ 4 ਸਾਲ ਬਾਅਦ, 5 ਸਾਲਾਂ ਬਾਅਦ।
ਨਹੀਂ ਤਾਂ ਹੁਣ 60-70 ਸਾਲ ਦੀ ਉਮਰ ਦੇ ਵਿੱਚ ਜੇ ਕੈਦ ਕੱਟਣੀ ਪੈ ਗਈ 10-12 ਸਾਲ, 8 ਸਾਲ ਵੀ ਲਾ ਲਓ, 8 ਸਾਲ ਤੋਂ ਬਾਅਦ ਨਕਸ਼ਾ ਤੁਰਦਾ, ਤੇ ਜੇ 8-10 ਸਾਲ ਕੱਟਣੇ ਪੈ ਗਏ ਤੇ ਮਤਲਬ ਕਿ ਬੁਰੇ ਹਾਲ ਹੋ ਜਾਣਗੇ, ਬੁਰੇ ਹਾਲ ਜੀ। ਇਹਨਾਂ ਨੂੰ ਸੋਚਣਾ ਚਾਹੀਦਾ ਕਿ ਬਈ ਉਸ ਟਾਈਮ ਜਦੋਂ ਤੁਸੀਂ ਪਾਵਰ ਚ ਹੁੰਦੇ ਹੋ ਜਾਂ ਕਿਸੇ ਅਹੁਦੇ ਤੇ ਹੁੰਦੇ ਆ, ਤਾਂ ਇਹਦੀ ਜਦੋਂ ਤੁਸੀਂ ਮਿਸਯੂਜ਼ਿੰਗ ਕਰਦੇ ਹੋ, ਆਪਣਾ ਹਸ਼ਰ ਸੋਚ ਲਓ ਕਿ ਮੁੜ ਕੇ ਕੋਈ ਨਹੀਂ ਨਾਲ ਖੜਦਾ। ਅੱਜ ਨਾਲ ਤੁਹਾਡੇ ਕਿਸੇ ਸਾਥੀ ਨੇ ਖਲੋਣਾ ਵਾ, ਨਾ ਸਟੇਟ ਸਿੱਧੀ ਖਲੋ ਸਕਦੀ ਹੈ, ਕੋਰਟ ਦੇ ਵਿੱਚ ਜਾ ਕੇ ਕੋਰਟ ਦੇ ਉਲਟ ਥੋੜੀ ਖਲੋਊਗੀ। ਤਾਂ ਬਈ ਮੁੜ ਕੇ ਬੁਢਾਪਾ ਜਿਹੜਾ ਤੁਹਾਡਾ ਉੱਥੇ ਹੱਡ ਰੋਲ ਕੇ ਨਿਕਲੇਗਾ ਜੀ। ਸੋ ਗਲਤ ਕੰਮ ਦਾ ਗਲਤ ਨਤੀਜਾ ਹੈ। ਪਰ ਇਸ ਮਾਮਲੇ ਦੇ ਵਿੱਚ ਉਮਰ ਕੈਦ ਹੋਈ ਆ। ਪੈਰਵਾਈ ਕਰਨ ਵਾਲੇ ਵਕੀਲ ਤੇ ਜਿਹੜੇ ਉਹ ਪੀੜਤ ਸਨ, ਹਿੰਮਤੀ ਸਨ, ਜਿਨ੍ਹਾਂ ਨੇ ਤਕਰੀਬਨ 30 ਸਾਲਾਂ ਬਾਅਦ ਨਿਆਂ ਜਿੱਤ ਲਿਆ ਜੀ। ਜੀ ਜਾਂਦੇ ਗੱਲ ਕਰੀਏ ਮਿੰਟੂ ਜੀ ਪਾਕਿਸਤਾਨ ਦੀ ਸਿਆਸਤ ਦੀ। ਇਮਰਾਨ ਖਾਨ ਤੇ ਹਮਲਾ ਹੋਇਆ ਸੀਗਾ ਜੀ, ਤੇ ਹੁਣ ਸੁਪਰੀਮ ਕੋਰਟ ਨੇ ਪੁਲਿਸ ਨੂੰ ਹੁਕਮ ਦਿੱਤਾ ਹੈ ਵੀ ਹਮਲੇ ਦੀ ਜਿਹੜੀ FIR ਆ ਉਹ 24 ਘੰਟਿਆਂ ਦੇ ਅੰਦਰ ਜਿਹੜਾ ਤੁਸੀਂ ਦਰਜ ਕਰੋ। ਹਾਂਜੀ, ਇਹ ਨਾ ਪਿੰਡ ਚੇਤਾ ਆ ਗਿਆ ਮੈਨੂੰ, ਹਰਬੰਸ ਸਿੰਘ ਦਾ ਪਿੰਡ ਸੀ ਉਬੋਕੇ ਪਿੰਡ ਸੀਗਾ, ਤਰਨਤਾਰਨ ਜ਼ਿਲ੍ਹੇ ਦੇ ਵਿੱਚ ਜੀ। ਉਗੋਕੇ ਨਹੀਂ, ਉਬੋਕੇ ਠੀਕ ਹੈ ਜੀ। ਜੀ ਹਾਂਜੀ। ਅੱਛਾ ਦੇਖੋ, ਇਮਰਾਨ ਖਾਨ ਵਾਲਾ ਜਿਹੜਾ ਮਸਲਾ ਹੈ ਉਹਦੇ ਚ ਸੁਪਰੀਮ ਕੋਰਟ ਨੇ ਪੁਲਿਸ ਨੂੰ ਆਰਡਰ ਕੀਤਾ ਹੈ ਕਿ ਤੁਸੀਂ 24 ਘੰਟਿਆਂ ਦੇ ਅੰਦਰ FIR ਦਰਜ ਕਰੋ। ਕਮਾਲ ਦੀ ਗੱਲ ਹੈ, ਤਾਂ ਖਬਰ ਪੜ੍ਹ ਕੇ ਹੈਰਾਨਗੀ ਹੁੰਦੀ ਹੈ ਕਿ ਬਈ FIR ਨਹੀਂ ਹਾਲੇ ਤੱਕ ਕੋਈ ਚੱਜ ਨਾਲ। ਦੇਸ਼ ਦਾ ਦਿੱਗਜ ਖਿਡਾਰੀ ਹੋਵੇ, ਬਹੁਤ ਤਗੜਾ ਖਿਡਾਰੀ ਹੈ, ਜਿਹਨੇ ਮਤਲਬ ਕਿ ਸੰਨਿਆਸ ਲੈ ਲਿਆ ਸੀ ਇਮਰਾਨ ਖਾਨ ਨੇ 1988 ਚ, ਤੇ ਫਿਰ ਉਦੋਂ ਦੀ ਗਵਰਨਮੈਂਟ ਨੇ ਕਿਹਾ ਕਿ ਨਹੀਂ ਖਾਨ ਸਾਹਿਬ ਆਓ, ਫਿਰ ਜਾ ਕੇ ਤੇ 92 ਦੇ ਵਿੱਚ ਫਿਰ ਆਇਆ ਤੇ ਵਰਲਡ ਕੱਪ ਜਿਤਾ ਲਿਆ ਸੀ। ਹੁਣ ਉਸ ਬੰਦੇ ਦਾ ਜਾਂ ਕਹਿ ਲਓ ਕਿ ਸਿਆਸਤ ਦੇ ਵਿੱਚ ਵੀ ਬੜਾ ਵੱਡਾ ਨਾਮ ਆ, ਤਾਂ ਉਹਦਾ ਏਡਾ ਵੱਡਾ ਕੇਸ ਆ ਤੇ ਉਹਦੇ ਚ FIR ਹਾਲੇ ਸੂਤ ਨਹੀਂ ਆ ਰਹੀ, ਤਾਂ ਫਿਰ ਕੀ ਕੀਤਾ ਜਾ ਸਕਦਾ। ਹੁਣ ਗੱਲ ਇਹ ਆ ਕਿ ਇਮਰਾਨ ਖਾਨ ਨੇ ਕਿਹਾ ਸੀਗਾ ਕਿ ਕਤਲ ਦੀ ਕੋਸ਼ਿਸ਼ ਲਈ ਉਹ ਮਤਲਬ ਜੋ ਹਮਲਾ ਹੋਇਆ ਤਾਂ ਉਹਦੇ ਵਿੱਚ ਉਹਨੇ ਕੁਝ ਨਾਮ ਵੀ ਲਏ ਸਨ, ਸ਼ਾਹਬਾਜ਼ ਸ਼ਰੀਫ, ਰਾਣਾ ਸਨਾਉੱਲਾ ਦਾ, ਇੱਕ ਫੈਜ਼ਲ, ਜਿਹੜੇ ਮਿਲਟਰੀ ਦੇ ਇਹਨਾਂ ਦੇ ਹੈਗੇ ਨੇ ਅਫਸਰ, ਉੱਚ ਅਧਿਕਾਰੀ ਨੇ ISI ਦੇ। ਵੈਸੇ ਉਹ ਮੈਨੂੰ ਲੱਗਦਾ ਕਿ ਉਹ ਵੀ ਕੁਝ ਹੈ ਉਹਨਾਂ ਦਾ ਲਿੰਕ, ਤਾਂ ਇਸ ਤਰ੍ਹਾਂ ਨਾਮ ਵੀ ਲਏ ਸੀਗੇ। ਹੁਣ ਇਹ ਮਾਮਲਾ ਜਿਹੜਾ ਉਹ ਕਿੱਧਰ ਨੂੰ ਜਾਏਗਾ ਪਤਾ ਨਹੀਂ ਹੈ, ਪਰ ਇਮਰਾਨ ਖਾਨ ਹਸਪਤਾਲ ਚੋਂ ਆਉਣ ਦੀ ਤਿਆਰੀ ਕਰ ਚੁੱਕੇ ਆ। ਲੌਂਗ ਮਾਰਚ ਉਹਨਾਂ ਨੇ ਕਿਹਾ ਕਿ ਅਸੀਂ ਕਰਾਂਗੇ, ਤੇ ਬਾਕੀ ਹੁਣ ਇਹ ਜੇ FIR ਇਸ ਤਰ੍ਹਾਂ ਕਰਾਉਂਦੇ ਆ, ਤਾਂ ਮੈਨੂੰ ਤੇ ਉਹ ਲੱਗਦਾ ਕਿ ਜਿੰਨਾ ਇਸ ਤਰ੍ਹਾਂ ਢਿੱਲ-ਮੱਠ ਕਰਨਗੇ, ਇਮਰਾਨ ਖਾਨ ਦੀ ਜਿਹੜੀ ਪਪੂਲੈਰਿਟੀ ਹੈ, ਜੋ ਉਹਦੀ ਲੋਕਪ੍ਰਿਯਤਾ ਹੈ, ਉਹ ਹੋਰ ਸਿਖਰ ਨੂੰ ਛੂਹੇਗੀ। ਕਿਉਂਕਿ ਇਮਰਾਨ ਖਾਨ ਇਸ ਤਰ੍ਹਾਂ ਇਹ ਡਰੇ ਤਾਂ ਪਏ ਨੇ ਜੀ, ਇਸੇ ਕਰਕੇ ਇਲੈਕਸ਼ਨ ਨਹੀਂ ਨਾ ਕਰਵਾ ਰਹੇ। ਇਹਨਾਂ ਨੂੰ ਪਤਾ ਇਮਰਾਨ ਖਾਨ ਲੈ ਜਾਏਗਾ ਲੱਕੋਂ, ਤੇ ਹੁਣ ਜਿੱਦਾਂ ਦੀ ਇਹ ਢਿੱਲ-ਮੱਠ ਵਾਲੀ ਕਾਰਵਾਈ ਹੈਗੀ ਆ, ਮੰਨ ਲਓ FIR ਠੀਕ ਨਹੀਂ ਹੋ ਰਹੀ, ਜਾਂ FIR ਦੇ ਵਿੱਚ ਨਾਂ ਨਹੀਂ ਪਾਏ ਜਾ ਰਹੇ, ਜਾਂ ਮਾਮਲਾ ਪੂਰਾ ਇਨਵੈਸਟੀਗੇਟ ਨਹੀਂ ਕੀਤਾ ਜਾ ਰਿਹਾ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ, ਤਾਂ ਇਹਦੇ ਨਾਲ ਕੀ ਹੋਏਗਾ, ਕਿਉਂਕਿ ਦੁਨੀਆ ਤਾਂ ਦੇਖਦੀ ਹੁੰਦੀ ਹੈ, ਲੋਕ ਤਾਂ ਦੇਖਦੇ ਹੁੰਦੇ ਆ ਕਿ ਅਸਲ ਕੀ ਹੈ, ਨਕਲ ਕੀ ਹੈ, ਸੱਚ ਕੀ ਹੈ, ਝੂਠ ਕੀ ਹੈ। ਉਹਦਾ ਫਾਇਦਾ ਫਿਰ ਇਮਰਾਨ ਖਾਨ ਨੂੰ ਸਿਆਸੀ ਤੌਰ ਤੇ ਬਹੁਤ ਹੋਏਗਾ। ਇਹ ਸਰਕਾਰ ਫਿਰ ਗਾਂ ਕਸੂਤੀ ਫਸਣ ਵਾਲੀ ਆ। ਇੱਕ ਤੇ ਇਹਨਾਂ ਦਾ ਲੌਂਗ ਮਾਰਚ ਹੈ ਜਿਹੜਾ ਉਹ ਇਹਨਾਂ ਨੂੰ ਘੇਰੇਗਾ, ਤੇ ਦੂਜੇ ਪਾਸੇ ਇਹ ਆ ਕਿ ਜਿਵੇਂ ਜਿਵੇਂ ਸਮਾਂ ਬੀਤੇਗਾ, ਇਮਰਾਨ ਖਾਨ ਦੀ ਮਜ਼ਬੂਤੀ ਫਿਰ ਤਿਵੇਂ ਵਧੇਗੀ। ਤਾਂ ਫਿਰ ਇਹਦਾ ਮਤਲਬ ਤੇ ਇਹ ਹੈ ਕਿ ਇੱਕ ਤਰਫਾ ਜਿੱਤ ਵੀ ਇਮਰਾਨ ਖਾਨ ਹਾਸਲ ਕਰ ਸਕਦਾ ਆਉਣ ਵਾਲੇ ਇਲੈਕਸ਼ਨ ਚ, ਜੇ ਠੀਕ ਠਾਕ ਟਾਈਮ ਨਾਲ ਹੋਵੇ ਤਾਂ। ਜੀ ਬਿਲਕੁਲ। ਮਿੰਟੂ ਜੀ, ਸ਼ਾਇਦ ਤੁਹਾਡੀ ਜਾਣਕਾਰੀ ਦੇ ਵਿੱਚ ਹੀ ਹੋਊਗਾ, ਮੁਹੰਮਦ ਹਨੀਫ ਨੇ ਪਾਕਿਸਤਾਨ ਤੋਂ ਪੱਤਰਕਾਰ, BBC ਦੇ ਲਈ ਕੰਮ ਕਰਦੇ ਨੇ। ਉਹਨਾਂ ਨੇ ਜਿਹੜੀ ਸਾਰੀ ਸਿਆਸੀ ਉਥਲ-ਪੁਥਲ ਆ ਨਾ, ਮੌਲਾ ਜੱਟ ਫਿਲਮ ਦੇ ਨਾਲ ਜਿਹੜੀ ਆ ਉਹ ਕੰਪੈਰੀਜ਼ਨ ਕੀਤਾ 40 ਸਾਲ ਪਹਿਲਾਂ ਸਿਆਸੀ ਹਾਲਾਤ ਤੇ ਹੋਣ ਵਾਲੇ। ਬੜੀ ਸੋਹਣੀ ਉਹਨਾਂ ਨੇ ਰਿਪੋਰਟਿੰਗ ਕੀਤੀ ਹੈ, ਤੇ ਤੁਹਾਡੀ ਰਿਪੋਰਟਿੰਗ ਤਾਂ ਸਾਰੀ ਦੁਨੀਆ ਜਾਣਦੀ ਹੈ ਕਿ ਇਹ ਕਿਹੜੇ ਦਰਜੇ ਦੀ ਹੈ, ਕਹਿਣ ਦੀ ਲੋੜ ਹੀ ਨਹੀਂ। ਜੀ ਮਿੰਟੂ ਜੀ, ਬਹੁਤ ਧੰਨਵਾਦ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਜੀ ਸ਼ੁਕਰੀਆ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸੇਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਆਪਾਂ ਕੁਝ ਹੋਰ ਅਹਿਮ ਖਬਰਾਂ ਬਾਰੇ ਗੱਲਬਾਤ ਕਰਾਂਗੇ, ਜਿਵੇਂ ਕਿ ਅਕਾਲੀ ਦਲ ਦੇ ਵਿੱਚੋਂ ਬੀਬੀ ਜਗੀਰ ਕੌਰ ਨੂੰ ਘਰੇ ਤੋਰਿਆ ਗਿਆ,
ਤਾਂ ਹੁਣ ਅਕਾਲੀ ਦਲ ਦੀ ਸਿਆਸਤ ਬਾਰੇ ਗੱਲਬਾਤ ਕਰਾਂਗੇ, ਕਿਉਂਕਿ ਅਕਾਲੀ ਦਲ ਦੀ ਸਿਆਸਤ ਦੇ ਵਿੱਚ ਪਰਮਜੀਤ ਕੌਰ ਗੁਲਸ਼ਨ, ਜਿਹੜੇ ਕਿ ਅਕਾਲੀ ਦਲ ਦੇ ਟਕਸਾਲੀ ਪਰਿਵਾਰ ਤੋਂ ਸੰਬੰਧ ਰੱਖਦੇ ਸਨ। ਧੰਨਾ ਸਿੰਘ ਗੁਲਸ਼ਨ ਉਹਨਾਂ ਦੇ ਪਿਤਾ ਸੀਗੇ, ਕਿ ਕੇਂਦਰੀ ਮੰਤਰੀ ਵੀ ਰਹੇ ਹੈ। ਇਸੇ ਤਰ੍ਹਾਂ ਮਹਿੰਦਰ ਕੌਰ ਜੋਸ਼, ਜਿਹੜੇ ਅੱਜ ਕੱਲ੍ਹ ਭਾਜਪਾ ਦੇ ਵਿੱਚ ਨੇ। ਇਸੇ ਤਰ੍ਹਾਂ ਉਹ ਪਿੰਦਰਜੀਤ ਕੌਰ, ਜਿਹੜੇ ਕਿ ਆਤਮਾ ਸਿੰਘ ਵੱਡੇ ਅਕਾਲੀ ਆਗੂ ਸਨ, ਉਹਨਾਂ ਨੇ ਅਕਾਲੀ ਦਲ ਨੂੰ ਟਿਕਟ ਦੇਣ ਤੋਂ ਨਾਂਹ ਕਰਤੀ ਸੀ। ਬੀਬੀ ਹਰਪ੍ਰੀਤ ਕੌਰ ਮਖਮੈਲਪੁਰ, ਰਾਜਵਿੰਦਰ ਕੌਰ ਭਾਗੀ ਕੀ ਮਾਫ ਕਰਨਾ। ਸੋ ਇਹ ਇੱਕ ਬੜਾ ਹੀ ਲੰਬੀ ਲਿਸਟ ਆ ਜਿਨ੍ਹਾਂ ਤੇ ਆਪਾਂ ਚਰਚਾ ਕਰਦੇ ਹਾਂ। ਇੱਕ ਸਮਾਂ ਸੀ ਜਦੋਂ ਬਾਲਾਸਰ ਦੇ ਵਿੱਚ ਵੀ ਜਿਹੜੇ ਆ ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰ ਆ, ਉਹ ਲੁਕਾਉਣੇ ਪਏ ਸੀ ਅਕਾਲੀ ਦਲ ਨੂੰ। ਪਰ ਪਾਕਿਸਤਾਨ ਦੀ ਗੱਲ ਕਰਕੇ ਹਟੇ ਹਾਂ, ਤੇ ਪਾਕਿਸਤਾਨ ਦੇ ਵਿੱਚ ਕਹਿੰਦੇ ਆ ਵੀ ਜਿਹੜੇ ਮੁਹੰਮਦ ਹਨੀਫ ਦੀ ਮੈਂ ਸਟੋਰੀ ਪੜ੍ਹ ਰਿਹਾ ਸੀ, ਜਿਹੜੀ ਉਹਨਾਂ ਨੇ BBC ਦੇ ਲਈ ਕੀਤੀ ਹੈ, ਉਹ ਕਹਿੰਦੇ ਸੀ ਕਿਸੇ ਵੀ ਵਜ਼ੀਰ ਆਜ਼ਮ ਦੀ ਫੌਜ ਨਾਲ ਨਹੀਂ ਬਣੀ। ਕੋਈ ਫਾਂਸੀ ਚੜ੍ਹ ਗਿਆ, ਕਿਸੇ ਨੂੰ ਗੋਲੀ ਵੱਜ ਗਈ, ਤੇ ਕਿਸੇ ਨੂੰ ਦੇਸ਼ ਨਿਕਾਲੇ ਮਿਲਿਆ। ਫੌਜ ਵੀ ਹਰ ਵਜ਼ੀਰ ਆਜ਼ਮ ਦੇ ਲਈ, ਕਹਿੰਦੇ, ਮੌਲਾ ਜੱਟ ਫਿਲਮ ਦਾ ਇੱਕ ਡਾਇਲੋਗ ਇਸਤੇਮਾਲ ਕਰਦੀ ਹੈ, ਬਾਈ ਤੂੰ ਨਵਾਂ ਆਇਆ ਸੋਹਣਿਆ। ਸੋ ਇਹ ਡਾਇਲੋਗ ਆ, ਮੌਲਾ ਜੱਟ ਫਿਲਮ ਅੱਜ ਕੱਲ੍ਹ ਕਾਫੀ ਚਰਚਾ ਦੇ ਵਿੱਚ ਹੈ। ਖੈਰ, ਸਿਆਸਤਦਾਨਾਂ ਨੂੰ ਹਮੇਸ਼ਾ ਹੀ ਉੱਥੋਂ ਦੀ ਫੌਜ ਨੇ ਗੱਦਾਰ ਕਹਿ ਕੇ ਫਾਰਗ ਕੀਤਾ। ਤੇ ਆਪਾਂ ਹੁਣ ਇੱਕ ਬ੍ਰੇਕ ਦੇ ਲਈ ਰੁਕਦੇ ਹਾਂ। ਬ੍ਰੇਕ ਤੋਂ ਪਾਰ ਅਕਾਲੀ ਦਲ ਦੇ ਨਾਲ ਜੁੜੀ ਸਿਆਸਤ ਤੇ ਕਈ ਹੋਰ ਅਹਿਮ ਖਬਰਾਂ ਤੇ ਕਰਾਂਗੇ ਚਰਚਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਆਪਾਂ ਮਿਲਦੇ ਹਾਂ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਆਪਾਂ ਗੱਲ ਜਿੱਥੋਂ ਮੁਕਾਈ ਸੀ ਉੱਥੋਂ ਸ਼ੁਰੂ ਕਰਦੇ ਹਾਂ। ਗੱਲ ਕਰਦੇ ਹਾਂ ਅਕਾਲੀ ਦਲ ਦੀ ਸਿਆਸਤ ਦੀ। ਜਗੀਰ ਕੌਰ ਨੂੰ ਅਕਾਲੀ ਦਲ ਨੇ ਕੱਢ ਦਿੱਤਾ ਤੇ ਜਗੀਰ ਕੌਰ ਕਹਿੰਦੇ ਪਹਿਲੇ ਪ੍ਰਧਾਨ ਨਹੀਂ ਗੇ ਜਿਨ੍ਹਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ। 1999 ਦੇ ਵਿੱਚ ਗੁਰਚਰਨ ਸਿੰਘ ਟੌਹੜਾ ਨੂੰ ਵੀ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ ਸੀ। ਇਸ ਵੇਲੇ ਜਿਹੜੀ ਸ਼੍ਰੋਮਣੀ ਕਮੇਟੀ ਦੀ ਚੋਣ ਹੈ ਉਹ ਜਗੀਰ ਕੌਰ ਵਰਸਸ ਧਾਮੀ ਸਾਹਿਬ ਨਹੀਂ ਹੈ ਜਿਹੜੇ ਕਿ ਪਹਿਲਾਂ ਪ੍ਰਧਾਨ ਚੱਲਦੇ ਆ ਰਹੇ ਨੇ। ਇਸ ਵੇਲੇ ਸ਼੍ਰੋਮਣੀ ਕਮੇਟੀ ਦੀ ਚੋਣ ਬਾਦਲ ਪਰਿਵਾਰ ਵਰਸਸ ਜਗੀਰ ਕੌਰ ਹੋ ਚੁੱਕੀ ਹੈ। ਔਰ ਇਹ ਗੱਲ ਸਾਨੂੰ ਕਹਿਣ ਤੋਂ ਕੋਈ ਸੰਕੋਚ ਨਹੀਂ ਹੋਣਾ ਚਾਹੀਦਾ ਕਿ ਜਦੋਂ ਤੋਂ ਇਹ ਜਿਹੜੀ ਪ੍ਰਧਾਨਗੀ ਆ ਬਾਦਲ ਪਰਿਵਾਰ ਕੋਲੇ ਆਈ ਹੈ ਸ਼੍ਰੋਮਣੀ ਅਕਾਲੀ ਦਲ ਦੀ, ਉਸ ਤੋਂ ਬਾਅਦ ਜਗੀਰ ਕੌਰ ਦੂਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਜਿਨ੍ਹਾਂ ਨੂੰ ਪਾਰਟੀ ਨੇ ਬਾਹਰ ਦਾ ਰਸਤਾ ਵਿਖਾਇਆ ਹੈ। ਇਹ ਗੱਲ ਆਪਾਂ ਇੱਕ ਅਲੱਗ ਬਹਿਸ ਦੇ ਉੱਤੇ ਰੱਖ ਦਿੰਦੇ ਹਾਂ ਕਿ ਜਗੀਰ ਕੌਰ ਕਿਹੋ ਜਿਹੇ ਨੇ, ਉਹਨਾਂ ਤੇ ਕਿਹੋ ਜਿਹੇ ਦੋਸ਼ ਲੱਗਦੇ ਰਹੇ ਨੇ। ਪਰ ਹੁਣ ਜੇ ਆਪਾਂ ਦੇਖੀਏ ਪੰਥਕ ਜਿਹੜੀਆਂ ਧਿਰਾਂ ਨੇ ਜਾਂ ਬਾਦਲ ਪਰਿਵਾਰ ਕੋਲੇ ਜਿਹੜੀ ਨੁਮਾਇੰਦਗੀ ਹੈ ਸ਼੍ਰੋਮਣੀ ਕਮੇਟੀ ਦੀ, ਤਾਂ ਇਹ ਜਿਹੜੀ ਆ ਇਹ ਇਸ ਤਰ੍ਹਾਂ ਹੀ ਜਿਹੜੇ ਪੱਤਰਕਾਰ ਨੇ, ਸੀਨੀਅਰ ਪੱਤਰਕਾਰ ਜਾਂ ਹੋਰ ਜਿਹੜੇ ਲੋਕ ਨੇ ਜਿਹੜੇ ਪੰਥਕ ਮਸਲਿਆਂ ਉੱਤੇ ਬੜੀ ਗਹੀਨਤਾ ਦੇ ਨਾਲ ਵਾਚ ਕਰਦੇ ਨੇ ਉਹਨਾਂ ਨੂੰ, ਫਿਰ ਬੜੀ ਜ਼ਹੀਨ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਆਪਣੀ ਟਿੱਪਣੀ ਕਰਦੇ ਨੇ। ਤਾਂ ਉਹ ਕਹਿੰਦੇ ਨੇ ਕਿ ਸ਼੍ਰੋਮਣੀ ਕਮੇਟੀ ਦੀ ਚੋਣ ਜਿਹੜੀ ਆ ਉਹ ਕਦੇ ਵੀ ਬਾਦਲ ਪਰਿਵਾਰ ਨੇ ਇਸ ਤਰ੍ਹਾਂ ਚੋਣ ਨਹੀਂ ਹੋਣ ਦਿੱਤੀ ਕਿ ਜਿਵੇਂ ਇੱਕ ਪੰਥਕ ਧਿਰ ਦੀ ਜਿਹੜੀ ਚੋਣ ਹੁੰਦੀ ਹੈ ਕਿ ਉੱਥੇ ਸਾਰੀਆਂ ਧਿਰਾਂ ਆਪਣੀ ਗੱਲ ਰੱਖਣ, ਹਰ ਬੰਦੇ ਨੂੰ ਆਪਣੀ ਗੱਲ ਰੱਖਣ ਦੀ ਆਜ਼ਾਦੀ ਹੋਵੇ। ਪੰਥਕ ਮਸਲਿਆਂ ਤੇ ਜਿਹੜਾ ਬੰਦਾ ਬੇਬਾਕ ਬੋਲਦਾ ਹੋਵੇ, ਜਿਹਦੀ ਜ਼ਿਆਦਾ ਸਮਝ ਹੋਵੇ, ਜਿਹੜੀ ਇਹ ਪੰਥਕ ਮਸਲਿਆਂ ਦੇ ਨਾਲ ਜਿਹੜੇ ਰਹੁ ਰੀਤਾਂ ਜੋ ਧਾਰਮਿਕ ਮਰਿਆਦਾ ਨੇ ਉਹਨਾਂ ਦੇ ਵਿੱਚ ਉਲੰਘਣ ਨਾ ਬਰਦਾਸ਼ਤ ਕਰਦਾ ਹੋਵੇ, ਗੁਰੂ ਘਰ ਦੇ ਪ੍ਰਬੰਧਾਂ ਨੂੰ ਜੋ ਰਹਿਤ ਮਰਿਆਦਾ ਹੈ ਉਹਦੇ ਮੁਤਾਬਕ ਚਲਾਉਣ ਦੀ ਗੱਲ ਕਰਦਾ ਹੋਵੇ, ਤਾਂ ਉਹ ਜਾਗੂ ਇਹਨਾਂ ਧਿਰਾਂ ਦੇ ਉੱਤੇ ਜਿਹੜਾ ਉਹ ਅਹੁਦੇਦਾਰ ਹੋਣਾ ਚਾਹੀਦਾ। ਪਰ ਕਹਿੰਦੇ ਕਿ ਇਹ ਚੋਣਾਂ ਹਮੇਸ਼ਾ ਇਸ ਤਰ੍ਹਾਂ ਹੀ ਲੜੀਆਂ ਗਈਆਂ, ਖਾਸ ਕਰਕੇ ਜਦੋਂ ਤੋਂ ਅਕਾਲੀ ਦਲ ਉੱਤੇ ਬਾਦਲ ਪਰਿਵਾਰ ਦਾ ਕਬਜ਼ਾ ਹੋਇਆ ਤੇ ਜਿਵੇਂ ਇਹ ਦੂਜੀਆਂ ਚੋਣਾਂ ਲੜੀਆਂ ਜਾਂਦੀਆਂ ਹੁਣ। ਤਾਂ ਹੁਣ ਇਹ ਵੀ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਜਗੀਰ ਕੌਰ ਖੁਦ ਜਿਹੜੇ ਆ ਉਹ ਸੱਤਾ ਮਾਣ ਚੁੱਕੇ ਆ ਲਿਫਾਫੇ ਦੀ ਰੋਹ ਰੀਤ ਦੇ ਮੁਤਾਬਕ, ਤਾਂ ਫਿਰ ਹੁਣ ਉਹ ਸਵਾਲ ਕਿਉਂ ਚੁੱਕ ਰਹੇ ਨੇ। ਤਾਂ ਹੁਣ ਕਹਿੰਦੇ ਆ ਵੀ ਚਰਚਾਵਾਂ ਇਹ ਵੀ ਨੇ ਵੀ ਸੰਗਰੂਰ ਦੀ ਜਿਹੜੀ ਜ਼ਿਮਨੀ ਚੋਣ ਹੋਈ ਆ ਉਹਦੇ ਵਿੱਚ ਅਕਾਲੀ ਦਲ ਦੀ ਹਾਲਤ ਇਹ ਆ ਵੀ ਉਹ ਭਾਜਪਾ ਨਾਲੋਂ ਵੀ ਹੇਠਾਂ ਚਲਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਐਲਾਨ ਵੀ ਕਿਸੇ ਵੇਲੇ ਹੋ ਸਕਦਾ ਹੈ, ਪਰ ਆਮ ਲੋਕ ਮਤ ਹੁਣ ਇਹ ਬਣ ਚੁੱਕੀ ਹੈ ਵੀ ਅਕਾਲੀ ਦਲ ਇਸ ਦੇ ਵਿੱਚੋਂ ਬਾਹਰ ਹੋਊਗਾ, ਬੇਸ਼ੱਕ ਜਿੱਤ ਕੋਈ ਵੀ ਜਾਵੇ। ਅਕਾਲੀ ਦਲ ਤੋਂ ਪ੍ਰਭਾਵ ਅਕਾਲੀ ਦਲ ਤੋਂ ਨਾ ਲਿਆ ਜਾਵੇ। ਜਿੱਥੇ ਅਕਾਲੀ ਦਲ ਦੀ ਗੱਲ ਕਰਾਂਗੇ ਉੱਥੇ ਅਕਾਲੀ ਦਲ ਬਾਦਲ ਜੋੜ ਲਿਆ ਜਾਵੇ ਨਾਲ, ਕਿਉਂਕਿ ਅਕਾਲੀ ਦਲ ਦਾ ਤਾਂ ਤੁਸੀਂ ਇਤਿਹਾਸ ਚੱਕ ਕੇ ਪੜ੍ਹੋ ਕਿਤੇ। ਅਕਾਲੀ ਦਲ ਦਾ ਇਤਿਹਾਸ ਬੜਾ ਸ਼ਾਨਾਮੱਤ ਹੈ। ਅਥਾਹ ਕੁਰਬਾਨੀਆਂ, ਅਥਾਹ ਮੋਰਚੇ। ਅਕਾਲੀ ਦਲ 1920 ਤੋਂ ਅਕਾਲੀ ਦਲ ਜਿਹੜਾ 100 ਸਾਲ ਦਾ ਹੋ ਗਿਆ, 100 ਸਾਲ ਤੋਂ ਵੀ ਉੱਪਰ ਦਾ ਅਕਾਲੀ ਦਲ ਦਾ ਤਾਂ ਬੜਾ ਸ਼ਾਨਾਮੱਤਾ ਇਤਿਹਾਸ ਹੈ। 1920 ਤੋਂ ਲੈ ਕੇ ਕਿੰਨੇ ਮੋਰਚੇ, ਚਾਬੀਆਂ ਦਾ ਮੋਰਚਾ, ਗੁਰੂ ਕਾ ਬਾਗ ਮੋਰਚਾ, ਨਨਕਾਣਾ ਸਾਹਿਬ ਦਾ ਮੋਰਚਾ, ਸ਼ਾਇਦ ਉਸ ਤੋਂ ਪਹਿਲਾਂ ਦੀ ਗੱਲ ਹੋਊਗੀ, ਮੈਨੂੰ ਪੱਕਾ ਪਤਾ ਤਾਂ ਨਹੀਂ ਹੈ। ਪਰ ਜਦੋਂ ਆਜ਼ਾਦੀ ਤੋਂ ਬਾਅਦ ਦੇ ਮੋਰਚੇ ਦੇਖ ਲਓ ਤੁਸੀਂ, ਪਾਣੀਆਂ ਦਾ ਮੋਰਚਾ, ਧਰਮ ਯੁੱਧ ਮੋਰਚਾ, ਪੰਜਾਬੀ ਸੂਬੇ ਲਈ ਮੋਰਚਾ, ਕਿੰਨੇ ਮੋਰਚੇ। ਐਮਰਜੈਂਸੀ ਵਿਰੁੱਧ ਅਕਾਲੀ ਦਲ ਦਾ ਵੇਖੋ ਕਿੱਡਾ ਵੱਡਾ ਸਟੈਂਡ ਸੀ। ਤੋ ਉਹ ਹੁਣ ਜਿਹੜੀਆਂ ਗੱਲਾਂ ਨੇ, ਹੁਣ ਅਕਾਲੀ ਦਲ ਬਾਦਲ ਦੀ ਗੱਲ ਕਰ ਰਹੇ ਹਾਂ ਆਪਾਂ, ਨਾ ਕਿ ਅਕਾਲੀ ਦਲ ਦੀ। ਇਸੇ ਤਰ੍ਹਾਂ ਜਿਹੜੇ ਪੰਜਾਬ ਦੇ ਸਿਆਸੀ ਮਾਮਲਿਆਂ ਦੇ ਮਾਹਰ ਨੇ ਉਹ ਵੀ ਕਹਿੰਦੇ ਨੇ ਕਿ ਅਕਾਲੀ ਦਲ ਖਤਮ ਨਹੀਂ ਹੋਣਾ ਚਾਹੀਦਾ, ਬਾਦਲ ਪਰਿਵਾਰ ਜਿੱਥੇ ਹੈ ਉਹ ਆਪਣੇ ਫੈਸਲਿਆਂ ਕਰਕੇ ਹੈ। ਪਰ ਅਕਾਲੀ ਦਲ ਕਿਉਂਕਿ ਖੇਤਰੀ ਦਲਾਂ ਦਾ ਹੋਣਾ ਇੱਥੇ ਬਹੁਤ ਜ਼ਰੂਰੀ ਆ। ਜਿਹੜਾ ਇਹ ਭਾਰਤ ਆ ਇਹ ਠੀਕ ਆ, ਮੋਦੀ ਤੇ ਅਮਿਤ ਸ਼ਾਹ ਜਾਂ ਮੋਹਨ ਭਾਗਵਤ ਇਹਨੂੰ ਇੱਕ ਰੰਗ 'ਚ ਰੰਗਣਾ ਚਾਹੁੰਦੇ, ਪਰ ਭਾਰਤ ਇੱਦਾਂ ਦਾ ਨਹੀਂ ਹੈ। ਭਾਰਤ ਹੈ ਯੂਨੀਅਨ ਆਫ ਸਟੇਟਸ। ਜਿਹੜੇ ਸੂਬੇ ਨੇ, ਜਿਹੜੇ ਰਾਜ ਨੇ, ਉਹਨਾਂ ਦੀ ਇੱਕ ਯੂਨੀਅਨ ਹੈ। ਹਰ ਰਾਜ ਦਾ ਆਪਣਾ ਇੱਕ ਅਖਤਿਆਰ ਹੋਣ, ਹਰ ਰਾਜ ਦੇ ਆਪਣੇ ਮੁੱਖ ਮੰਤਰੀ ਦੇ ਅਖਤਿਆਰ ਹੋਣ, ਹਰ ਰਾਜ ਦਾ ਮੁੱਖ ਮੰਤਰੀ ਪਾਣੀ, ਬਿਜਲੀ, ਹੋਰ ਟੈਕਸ ਦੇ ਉੱਤੇ ਆਪਣੇ ਆਪ, ਖੇਤੀ ਦੇ ਮਸਲਿਆਂ ਤੇ ਆਪਣੇ ਆਪ ਜਿਹੜਾ ਉਹ ਫੈਸਲੇ ਲੈਣ ਦਾ, ਉਹਨਾਂ ਤੇ ਨੀਤੀਆਂ ਬਣਾਉਣ ਦਾ ਹੱਕਦਾਰ ਆ ਤੇ ਉਹਦੇ ਕੋਲ ਅਖਤਿਆਰ ਨੇ। ਇਹ ਗੱਲਾਂ ਸਾਨੂੰ ਸਮਝਣੀਆਂ ਚਾਹੀਦੀਆਂ ਨੇ। ਜਿਵੇਂ ਹੁਣ ਮੋਦੀ ਸਾਹਿਬ ਨੇ ਟੰਗ ਅੜਾ ਕੇ ਖੇਤੀ ਕਾਨੂੰਨ ਲਿਆਂਦੇ ਸੀ, ਉਹ
ਚਾਹੀਦਾ ਤਾਂ ਸਰਕਾਰਾਂ ਨੂੰ ਵਾਪਸ ਕਰਾਉਣ ਦੇ ਸੀ, ਪਰ ਹੁਣ ਕੀ ਕਰੀਏ, ਕੈਪਟਨ ਸਾਹਿਬ ਤਾਂ ਉਹ ਤਾਂ ਤੁਹਾਨੂੰ ਪਤਾ ਹੈ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਪਾਣੀਆਂ ਦੇ ਮੋਰਚੇ ਤੇ ਵੀ ਉਹਨਾਂ ਨੇ 2004 ਦੇ ਵਿੱਚ ਇੱਦਾਂ ਹੀ ਕੀਤਾ ਸੀਗਾ ਕਿ ਆ ਜੀ ਅਸੀਂ ਬਣਾਤਾ ਟਰਮੀਨੇਸ਼ਨ ਆਫ ਵਾਟਰ ਐਕਟ ਵਾਲਾ 2004 ਵਾਲਾ, ਤੇ ਉਹ 2016 ਦੇ ਵਿੱਚ ਸੁਪਰੀਮ ਕੋਰਟ ਨੇ ਵਗਾ ਕੇ ਮਾਰਿਆ ਸੀ। ਉਹ ਕਹਿੰਦੇ ਚੱਕੋ ਆਪਦਾ ਇਹ ਐਕਟ ਉਕਟ ਜਾਂ ਆਪਦੀ ਵਿਧਾਨ ਸਭਾ ਚ ਲੈ ਜਾਓ। ਸੋ ਇਹੋ ਜਿਹੇ ਤੇ ਕੰਮ ਕੈਪਟਨ ਸਾਹਿਬ ਕਰਦੇ ਰਹੇ। ਖੈਰ ਆਪਾਂ ਇੱਧਰ ਆਉਣੇ ਆ, ਤੇ ਉਸ ਤੋਂ ਬਾਅਦ ਕਹਿੰਦੇ ਆ ਵੀ ਜਦੋਂ ਅਕਾਲੀ ਦਲ ਸਿੱਖਾਂ ਦੀ ਇੱਕ ਸੰਸਥਾ ਹੈ ਤੇ ਪੰਥਕ ਸਿਆਸਤ ਦੇ ਵਿੱਚ ਇਹਦਾ ਬਹੁਤ ਵੱਡਾ ਇੱਕ ਅਹਿਮ ਜਿਹੜਾ ਉਹਨੂੰ ਕੜੀ ਹੈ, ਪੰਥਕ ਸਿਆਸਤ ਦਾ ਇੱਕ ਥੰਮ ਹੈ ਜਿਹੜਾ ਅਕਾਲੀ ਦਲ ਨੂੰ ਸਿੱਖਾਂ ਦੀ ਸੰਸਥਾ ਕਿਹਾ ਗਿਆ, ਤਾਂ ਸਭ ਤੋਂ ਪਹਿਲਾਂ ਸਰਵਉੱਚ ਸ੍ਰੀ ਅਕਾਲ ਤਖਤ ਸਾਹਿਬ ਹੈ। ਉਸ ਤੋਂ ਬਾਅਦ ਦੂਜੇ ਥਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਉਂਦੀ ਸੀ। ਤੀਜੇ ਨੰਬਰ ਤੇ ਅਕਾਲੀ ਦਲ ਦਾ ਰੁਤਬਾ ਸੀ, ਤੇ ਚੌਥੇ ਨੰਬਰ ਤੇ ਅਕਾਲੀ ਦਲ ਦਾ ਪ੍ਰਧਾਨ ਫੈਸਲੇ ਲੈਂਦਾ ਸੀ। ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹ ਤਾਂ ਸਰਵਉੱਚ ਹੈਗੀਆਂ ਹੀ ਨੇ, ਪਰ ਪ੍ਰਧਾਨ ਦੀ ਵੀ ਇੱਕ ਬਹੁਤ ਵੱਡੀ ਜਿਹੜੀ ਆ ਉਹ ਅਹਿਮੀਅਤ ਹੁੰਦੀ ਸੀ। ਟੌੜਾ ਸਾਹਿਬ ਤੇ ਬਾਦਲ ਸਾਹਿਬ ਦੇ ਵਿੱਚ ਕਹਿ ਦਿੰਦੇ ਚਲੋ ਆਪਾਂ, ਬਾਦਲ ਦੇ ਵਿੱਚ ਇਸੇ ਕਰਕੇ ਮਤਭੇਦ ਸੀਗੇ ਕਿਉਂਕਿ ਉਹਨਾਂ ਨੇ ਕਹਿਤਾ ਸੀਗਾ ਕਿ ਤੁਸੀਂ ਮੁੱਖ ਮੰਤਰੀ ਹੁੰਨੇ ਹੋ ਤੇ ਇੱਕ ਅਕਾਲੀ ਦਲ ਦਾ ਪ੍ਰਧਾਨ ਦੀ ਹੈਸੀਅਤ, ਮੁੱਖ ਮੰਤਰੀ ਕਈ ਵਾਰੀ ਉਹਨਾਂ ਗੱਲਾਂ ਤੇ ਨਹੀਂ ਬੋਲ ਸਕਦਾ ਜਿਨ੍ਹਾਂ ਤੇ ਅਕਾਲੀ ਦਲ ਦਾ ਪ੍ਰਧਾਨ ਬੋਲ ਸਕਦਾ। ਖੈਰ ਕਹਿੰਦੇ ਆ ਵੀ 2015 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਰਿਹਾਇਸ਼ ਉੱਪਰ ਜਥੇਦਾਰਾਂ ਦੀ ਮੀਟਿੰਗ ਬੁਲਾਈ ਸੀ, ਜਿਹੜੀ ਕਿ ਮਰਿਆਦਾ ਦੇ ਬਿਲਕੁਲ ਖਿਲਾਫ ਸੀਗੀ। ਇਸੇ ਤਰ੍ਹਾਂ ਇਸ ਮੀਟਿੰਗ ਦੇ ਵਿੱਚ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਾਫੀ ਕਰਵਾਈ ਗਈ ਸੀਗੀ, ਸੋ ਉਹ ਵੀ ਜਿਹੜੀ ਆ ਉਹ ਗਲਤ ਸੀਗੀ। ਸੋ ਹੁਣ ਜਗੀਰ ਕੌਰ ਨੇ ਲਕੀਰ ਖਿੱਚ ਦਿੱਤੀ ਹੈ। ਅਕਾਲੀ ਦਲ ਦਾ ਕਹਿੰਦੇ ਜਿਹੜਾ ਉਹ ਸਿਆਸੀ ਤੌਰ ਤੇ ਅਕਾਲੀ ਦਲ ਕਿੱਥੇ ਖੜਾ, ਸਿਰਫ 3 ਵਿਧਾਇਕ ਨੇ। ਸੋ ਹੁਣ ਦੇ ਹਾਲਾਤ ਨਾਲ ਅਕਾਲੀ ਦਲ ਬਾਦਲ ਦੀ ਪੁਨਰ ਸਰਜੀਤੀ ਜਿਹੜੀ ਉਹ ਕਹਿੰਦੇ ਆ ਸਿਆਸੀ ਮਾਹਰ ਕੀ ਬਹੁਤ ਔਖੀ ਹੋਈ ਪਈ ਹੈ, ਤੇ ਬੀਬੀ ਜਗੀਰ ਕੌਰ ਵਾਲੀ ਜਿਹੜੀ ਸਥਿਤੀ ਹੈ ਉਹ ਹੁਣ ਇਹਨਾਂ ਅਕਾਲੀ ਦਲ ਦੇ ਜਿਹੜਾ ਉਹ ਕੰਟਰੋਲ ਤੋਂ ਬਾਹਰ ਹੋ ਚੁੱਕੀ ਹੈ। ਕੁਛ ਟਕਸਾਲੀ ਪਰਿਵਾਰਾਂ ਦਾ ਕੀ ਹਾਲ ਹੋਇਆ, ਜਿਹੜੇ ਜਿਨ੍ਹਾਂ ਦੇ ਵਿੱਚੋਂ ਆਪਾਂ ਨਾਮ ਲੈ ਸਕਦੇ ਹਾਂ। ਟਕਸਾਲੀ ਪਰਿਵਾਰ ਦੇ ਵਿੱਚ ਪਰਮਜੀਤ ਕੌਰ ਗੁਲਸ਼ਨ, ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਹੀਂ ਰਹੇ, ਜਦੋਂ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਦੇ ਉੱਤੇ ਲੋਕ ਸਭਾ ਮੈਂਬਰ ਰਹਿ ਚੁੱਕੇ ਆ। ਸੋ ਉਹਨਾਂ ਦੇ ਪਿਤਾ ਧੰਨਾ ਸਿੰਘ ਗੁਲਸ਼ਨ ਕੇਂਦਰੀ ਮੰਤਰੀ ਰਹੇ ਆ। ਇਸੇ ਤਰ੍ਹਾਂ ਮਹਿੰਦਰ ਕੌਰ ਜੋਸ਼ ਵੀ ਮੰਤਰੀ ਰਹਿ ਚੁੱਕਿਆ ਤੇ ਪਰ ਹੁਣ ਭਾਜਪਾ ਦੇ ਵਿੱਚ ਨੇ। ਆਤਮਾ ਸਿੰਘ ਬਹੁਤ ਵੱਡੇ ਅਕਾਲੀ ਆਗੂ ਹੁੰਦੇ ਸਨ, ਉਹਨਾਂ ਦੀ ਧੀ ਹੈ ਬੀਬੀ ਭਿੰਦਰਜੀਤ ਕੌਰ, ਉਹਨਾਂ ਨੇ ਅਕਾਲੀ ਦਲ ਨੇ ਉਹਨਾਂ ਨੂੰ ਟਿਕਟ ਦੇਣ ਤੋਂ ਹੀ ਨਾ ਕਰ ਦਿੱਤੀ ਸੀ। ਘਨੌਰ ਤੋਂ ਹਰਪ੍ਰੀਤ ਕੌਰ ਮੁਖਮੈਲਪੁਰ ਨੇ, ਨਿਹਾਲ ਸਿੰਘ ਤੋਂ ਰਾਜਵਿੰਦਰ ਕੌਰ ਭਾਗੀ ਕੇ ਨੇ, ਜਿਨ੍ਹਾਂ ਨੂੰ ਟਿਕਟ ਦੇਣ ਤੋਂ ਨਾ ਕਰ ਦਿੱਤੀ ਹੈ। ਇਹ ਸਾਰੇ ਟਕਸਾਲੀ ਪਰਿਵਾਰਾਂ ਦੇ ਨਾਲ ਹੀ ਪਿਛੋਕੜ ਜੁੜਦਾ ਹੈ। ਨਰਲੇਪ ਕੌਰ, ਰਜਿੰਦਰ ਕੌਰ, ਬੀਬੀ ਰਜਿੰਦਰ ਕੌਰ, ਬਿਮਲ ਕੌਰ ਖਾਲਸਾ ਜੀ, ਸਤਵਿੰਦਰ ਕੌਰ ਧਾਲੀਵਾਲ, ਸਤਵੰਤ ਕੌਰ ਸੰਧੂ, ਇਹ ਵੀ ਅਕਾਲੀ ਦਲ ਦੀਆਂ ਅਗਲੇਰੀ ਸਫਾਂ ਦੇ ਵਿੱਚ ਵਿਚਰਨ ਵਾਲੀਆਂ ਬੀਬੀਆਂ ਰਹੀਆਂ ਹੁਣ ਤੱਕ। ਹੁਣ ਸ਼੍ਰੋਮਣੀ ਅਕਾਲੀ ਦਲ ਨੇ ਕੀ ਕਰਤਾ, ਬਾਦਲ ਪਰਿਵਾਰ ਨੇ ਜਿਹੜਾ ਇਸਤਰੀ ਅਕਾਲੀ ਦਲ ਹੈ ਉਹਨੂੰ ਜ਼ਿਆਦਾਤਰ ਧਾਰਮਿਕ ਸਮਾਗਮਾਂ ਤੱਕ ਹੀ ਸੀਮਤ ਰੱਖ ਦਿੱਤਾ ਹੈ। ਹੁਣ ਅਕਾਲੀ ਦਲ ਦੇ ਵਿੱਚ ਜੇ ਕਿਸੇ ਕੋਲ ਸਭ ਤੋਂ ਜ਼ਿਆਦਾ ਅਖਤਿਆਰ ਨੇ, ਸਭ ਤੋਂ ਜ਼ਿਆਦਾ ਜਿਹਦੇ ਕੋਲੇ ਫੈਸਲੇ ਲੈਣ ਦੀ ਤਾਕਤ ਆ, ਉਹ ਹੈ ਹਰਸਿਮਰਤ ਕੌਰ ਬਾਦਲ, ਇੱਕੋ ਇੱਕ ਤਾਕਤਵਰ ਨੇਤਾ। ਤੇ ਦੂਜੇ ਪਾਸੇ ਮਰਦਾਂ ਦੇ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਤੇ ਉਹ ਤਾਂ ਬਾਦਲ ਸਾਹਿਬ ਦੀ ਪਤਨੀ ਨੇ, ਪ੍ਰਧਾਨ ਦੀ ਪਤਨੀ ਨੇ। ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਬੀਬੀ ਕਿਰਨਜੀਤ ਕੌਰ, ਉਹ ਵੀ ਬੇਬਾਕ ਤੌਰ ਤੇ ਬੋਲਣ ਦੇ ਲਈ ਜਾਣੇ ਜਾਂਦੇ ਆ, ਅਕਾਲੀ ਦਲ ਦੀਆਂ ਕਮੀਆਂ ਤੇ ਖੁੱਲ੍ਹ ਕੇ ਉਂਗਲ ਵੀ ਰੱਖਦੇ ਆ। ਸ਼੍ਰੋਮਣੀ ਅਕਾਲੀ ਦਲ ਉਹਨਾਂ ਨੂੰ ਵੀ ਇੰਨਾ ਬਹੁਤ ਅੱਗੇ ਨਹੀਂ ਲਿਆਂਦਾ ਗਿਆ। ਅਕਾਲੀ ਹਲਕਿਆਂ ਦੇ ਵਿੱਚ ਚਰਚੇ ਇਹ ਨੇ ਕਿ ਜਦੋਂ ਗੁਰੂ ਸਾਹਿਬਾਨ ਨੇ ਔਰਤਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਇਹਨਾਂ ਬੋਲਾਂ ਤੇ ਪਹਿਰਾ ਦੇਣ ਤੋਂ ਪਿੱਛੇ ਕਾਹਤੋਂ ਹਟ ਗਿਆ। ਹੁਣ ਇੱਕ ਬੋਲ ਥੋੜ੍ਹਾ ਆ ਜਿਨ੍ਹਾਂ ਤੇ ਪਿੱਛੇ ਹਟਿਆ ਗਿਆ, ਬਹੁਤ ਸਾਰੇ ਬੋਲ ਨੇ। ਖੈਰ, ਪਰ ਬੀਬੀ ਕਿਰਨਜੋਤ ਕੌਰ ਜੀ ਬਾਰੇ ਮੈਨੂੰ ਇੱਕ ਚੰਗੀ ਤਰ੍ਹਾਂ ਯਾਦ ਹੈ ਕਿ ਉਹਨਾਂ ਨੇ ਇਜ਼ਹਾਰ ਆਲਮ ਦੀ ਪਤਨੀ ਬਾਰੇ, ਜਿਹਨੂੰ ਆਲਮ ਸੈਨਾ ਬਣਾਈ ਸੀ ਇਜ਼ਹਾਰ ਆਲਮ ਨੇ, ਤੁਹਾਨੂੰ ਉਹਦੇ ਬਾਰੇ ਜ਼ਿਆਦਾ ਜਾਣਕਾਰੀ ਹੋਣੀ ਹੈ। ਉਹਨਾਂ ਦੀ ਪਤਨੀ ਬਾਰੇ ਖੁੱਲ੍ਹ ਕੇ ਸਟੈਂਡ ਲਿਆ ਸੀਗਾ ਕਿ ਇਜ਼ਹਾਰ ਆਲਮ ਨੂੰ ਅਹੁਦੇ ਕਿਉਂ ਅਕਾਲੀ ਦਲ ਦੇ ਵਿੱਚ, ਤੇ ਮੈਂ ਉਹਨਾਂ ਦੀ ਇੰਟਰਵਿਊ ਕੀਤੀ ਸੀ। ਉਹਨਾਂ ਨੇ ਬੜੀ ਬੇਬਾਕੀ ਦੇ ਨਾਲ ਆਪਣੀ ਰਾਏ ਜਿਹੜੀ ਆ ਰੱਖੀ ਸੀਗੀ। ਬੀਬੀ ਕਿਰਨਜੋਤ ਕੌਰ ਜੀ ਨੇ, ਕਿਰਨਜੀਤ ਕੌਰ ਨੇ। ਸੋ ਇੱਥੇ ਹੀ ਆਪਾਂ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਮਾਪਤ ਕਰਾਂਗੇ। ਇੱਕ ਵਾਰ ਮੁੜ ਤੋਂ ਤੁਹਾਡੇ ਸਾਰਿਆਂ ਦੇ ਨਾਲ ਇਹ ਜਿਹੜੀਆਂ ਜਾਣਕਾਰੀਆਂ ਸਾਂਝੀਆਂ ਕਰਦੇ ਚਲੇ ਗਏ ਕਿ ਇਸ ਵੇਲੇ ਪੰਜਾਬੀ ਰੇਡੀਓ USA ਦੇ ਫੇਸਬੁੱਕ ਪੇਜ ਤੇ ਨਾਲੋਂ ਨਾਲ YouTube ਚੈਨਲ ਤੇ ਜਿਹੜੇ ਗੁਰਮਤਿ ਸਮਾਗਮ ਨੇ ਗੁਰਦੁਆਰਾ ਬੇਹਰ ਸਾਹਿਬ ਸੰਤਾਲਪੁਰ ਲੋਧੀ ਤੋਂ, ਉੱਥੋਂ ਤੇ ਨਨਕਾਣਾ ਸਾਹਿਬ ਤੋਂ ਜਿਹੜੇ ਕੀਰਤਨ ਦਰਬਾਰ ਆ ਉਹਨਾਂ ਦਾ ਜਿਹੜਾ ਪ੍ਰਸਾਰਨ ਆ, ਲਾਈਵ ਟੈਲੀਕਾਸਟ ਆ, ਉਹ ਚੱਲ ਰਿਹਾ। ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ। ਕਈ ਸਟ੍ਰੀਮ ਜਿਹੜੀਆਂ ਨੇ ਉਹ ਖਤਮ ਵੀ ਹੋ ਚੁੱਕੀਆਂ ਨੇ ਤੇ ਕਈ ਹਲੇ ਆਉਣੀਆਂ ਬਾਕੀ ਨੇ।
ਤੁਸੀਂ ਉਹਨਾਂ ਪੰਜਾਬੀ ਰੇਡੀਓ ਯੂਐਸਏ ਦੇ ਜਿਹੜੇ YouTube ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਫੇਸਬੁੱਕ ਪੇਜ ਨੂੰ ਲਾਈਕ ਕਰਕੇ ਤੇ ਉੱਥੇ ਜਿਹੜੀਆਂ ਇਹ ਦੋਨੇ ਥਾਵਾਂ ਤੋਂ ਗੁਰਮਤਿ ਸਮਾਗਮ ਨੇ ਉਹਨਾਂ ਦਾ ਲਾਈਵ ਟੈਲੀਕਾਸਟ ਜਿਹੜਾ ਉਹ ਦੇਖ ਸਕਦੇ ਹੋ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਇੱਥੇ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਯੂਐਸਏ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ, ਵਿਸ਼ਵ ਭਰ ਦੇ ਵਿੱਚ ਵਾਪਰੀਆਂ ਵੱਡੀਆਂ ਤੇ ਅਹਿਮ ਘਟਨਾਵਾਂ ਤੇ ਨਾਲ ਅਮਰੀਕਾ ਦੀਆਂ ਅਹਿਮ ਜਾਣਕਾਰੀਆਂ ਸੁਣਨ ਦੇ ਲਈ, ਦੇਖਣ ਦੇ ਲਈ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਹਰਜੋਤ ਸਿੰਘ ਖਾਲਸਾ ਜੀ ਤੇ ਉਹਨਾਂ ਦੇ ਨਾਲ ਹੋਣਗੇ ਰਾਜ ਕਰਮਵੀਰ ਸਿੰਘ ਜੀ। ਇਹ ਸਾਰੀਆਂ ਘਟਨਾਵਾਂ ਬਾਰੇ ਤੁਹਾਨੂੰ ਦੇਣਗੇ ਖਾਸ ਜਾਣਕਾਰੀਆਂ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਮੁੜ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।